ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਓ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ ਅਸਨ ਪ੍ਰੇਮ ਉਮਾਹੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ 12 ਮਾਹ ਪਵਿੱਤਰ ਗੁਰਬਾਣੀ ਅੰਦਰ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਸ਼ਬਦ ਦੀ ਵਿਚਾਰ ਕਰਕੇ ਬਾਅਦ ਵਿੱਚ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਕਰਾਂਗੇ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜ਼ੂਰ ਨੇ 12 ਮਹੀਨਿਆਂ ਦੇ ਅੰਦਰ ਹਰ ਇੱਕ ਮਹੀਨੇ ਵਿੱਚ ਕ੍ਰਮਵਾਰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ। ਜਿਵੇਂ ਪਿਛਲਾ ਭਾਦਰੋਂ ਦਾ ਮਹੀਨਾ ਲੰਘਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਸੇ ਤਰ੍ਹਾਂ ਹੁਣ ਅਸੂ ਦੇ ਮਹੀਨੇ ਦੁਆਰਾ ਮਹਾਰਾਜ ਬਖਸ਼ਿਸ਼ ਕਰ ਰਹੇ ਹੈ, ਕਿਉਂਕਿ ਸੰਸਾਰ ਦੇ ਅੰਦਰ ਵੇਖਾ ਵਿਖਾਈ ਜਗਤ ਦੇ ਲੋਕ ਸਿਆਣਿਆਂ ਦੇ ਕੋਲ ਜਾ ਕਰਕੇ ਸਿੱਖਿਆ ਧਾਰਨ ਕਰਦੇ ਹੈ। ਕੋਈ ਜੋਤਸ਼ੀਆਂ ਕੋਲ ਚਲਿਆ ਜਾਂਦਾ, ਕੋਈ ਕਿਸੇ ਕੋਲ ਚਲਾ ਜਾਂਦਾ ਹੈ ਕਿ ਸਿੱਖਿਆ ਪ੍ਰਾਪਤ ਕਰ ਲਵਾਂ, ਜਿਸ ਕਰਕੇ ਜੀਵਨ ਸੁਖਾਲਾ ਲੰਘੇਗਾ, ਜ਼ਿੰਦਗੀ ਸੁੱਖਾਂ ਦੇ ਨਾਲ ਬਤੀਤ ਹੋਵੇਗੀ। ਪਰ ਜੋ ਉਪਦੇਸ਼ ਜੋ ਸੱਚੀ ਔਰ ਪਰਮ ਸਿੱਖਿਆ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰਨੀ ਹੈ, ਇਹਦੇ ਸਮਾਨ ਹੋਰ ਕੌਣ ਸੰਸਾਰ ਦੇ ਅੰਦਰ ਸਿਆਣ ਵਾਲਾ ਸਿੱਖਿਆ ਦੇ ਸਕਦਾ ਹੈ। ਭਾਵੇਂ ਕੋਈ ਮਨੁੱਖ ਜੋਤਿਸ਼ ਵਿਦਿਆ ਦੇ ਵਿੱਚ ਬੜਾ ਨਿਪੁੰਨ ਹੈ ਜਾਂ ਬਹੁਤ ਹੀ ਸਿਆਣਾ ਸੰਸਾਰ ਦੇ ਅੰਦਰ ਗਿਣਿਆ ਜਾਂਦਾ ਹੈ, ਪਰ ਸਤਿਗੁਰੂ ਜੀ ਨਾਲੋਂ ਵੱਡਾ ਕੋਈ ਵਿਦਵਾਨ ਔਰ ਸਿੱਖਿਆ ਦੇਣ ਵਾਲਾ ਨਹੀਂ ਸੰਸਾਰ ਅੰਦਰ ਮਿਲ ਸਕਦਾ। ਜੋ ਪਰਮ ਸਿੱਖਿਆ ਗਰੀਬ ਨਵਾਜ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਣੀ ਹੈ, ਉਹ ਸੰਸਾਰ ਦੇ ਕਿਸੇ ਵੀ ਅਦਾਰੇ ਤੇ ਜਾ ਕੇ ਨਹੀਂ ਪ੍ਰਾਪਤ ਹੋ ਸਕਦੀ। ਸਿੱਖਿਆ ਪ੍ਰਾਪਤੀ ਦੇ ਲਈ ਜਗਤ ਅੰਦਰ ਬੇਅੰਤ ਅਦਾਰੇ ਖੁੱਲ੍ਹੇ ਹੋਏ ਹੈ, ਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤ ਸੰਗਤ ਰੂਪੀ ਦੁਆਰਾ ਹੈ, ਗਰੀਬ ਨਵਾਜ ਸਤਿਗੁਰੂ ਜੀ ਸਤ ਸੰਗਤ ਦੇ ਵਿੱਚ ਉਪਦੇਸ਼ ਰੂਪੀ ਜੋ ਸਿੱਖਿਆ ਬਖਸ਼ਿਸ਼ ਕਰਦੇ ਆ, ਇਹਦੇ ਵਰਗੀ ਸਿੱਖਿਆ ਹੋਰ ਕਿਸੇ ਵੀ ਥਾਂ ਤੇ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ। ਕਿਉਂਕਿ ਜਿਹੜੀ ਦੁਨਿਆਵੀ ਸਿੱਖਿਆ ਉਹ ਕੇਵਲ ਦੁਨੀਆ ਤੱਕ ਸੀਮਿਤ ਹੈ। ਜੀਵਨ ਦੀ ਸਫਲਤਾ ਲਈ ਪੂਰੇ ਸਤਿਗੁਰੂ ਜੀ ਤੋਂ ਹੀ ਸਿੱਖਿਆ ਪ੍ਰਾਪਤ ਕਰਨੀ ਪੈਂਦੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ ਪੈਂਦਾ, ਤਾਂ ਜ਼ਿੰਦਗੀ ਸਫਲ ਹੁੰਦੀ ਹੈ। ਇਸ ਲਈ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ 12 ਮਾਹ ਪਾਵਨ ਗੁਰਬਾਣੀ ਉਚਾਰਨ ਕਰਕੇ ਹਰ ਮਹੀਨੇ ਸਤਿਗੁਰੂ ਜੀ ਨੇ ਕ੍ਰਮਵਾਰ ਉਪਦੇਸ਼ ਬਖਸ਼ਿਆ ਹੈ। ਆਓ ਸਤ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੀਏ। ਜੋ ਅਸੂ ਦੇ ਮਹੀਨੇ ਦੁਆਰਾ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਅਸੂ ਦੇ ਮਹੀਨੇ ਦੁਆਰਾ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ। ਐ ਜਗਿਆਸੂ ਜਨੋ, ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਲ ਮਿਲਣ ਦਾ ਉਤਸ਼ਾਹ ਪੈਦਾ ਹੋਇਆ ਹੈ। ਉਮਾਹੜਾ ਨੂੰ ਆਖਰੀ ਅਰਥ ਹੈ ਸਤ ਸੰਗਤ ਜੀ ਉਛਾਲਾ। ਜਦੋਂ ਉਛਾਲਾ ਹਿਰਦੇ ਅੰਦਰ ਪੈਦਾ ਹੁੰਦਾ ਹੈ ਨਾ, ਤਾਂ ਹੀ ਰੱਬ ਨੂੰ ਚੇਤੇ ਕਰਦਾ ਹੈ। ਸੰਸਾਰ ਦੇ ਵੱਲ ਨੂੰ ਜੀਵ ਨੂੰ ਠੋਕਰ ਵੱਜਦੀ ਹੈ ਕਿ ਸੰਸਾਰ ਮਿਥਿਆ ਹੈ। ਸੰਸਾਰ ਪਰ ਦੇ ਜਿਤਨੇ ਵੀ ਸੰਬੰਧੀ ਹਨ, ਸਖੇ ਹੈ, ਮਿੱਤਰ ਹੈ, ਘਣਾ ਪਿਆਰ ਕਰਨ ਵਾਲੇ ਜਗਤ ਦੇ ਜੀਵ ਹਨ, ਉਹ ਕਿਸੇ ਵੀ ਨਾਲ ਨਹੀਂ ਜਾਣਾ। ਜਿੰਨੇ ਵੀ ਸੰਸਾਰ ਦੇ ਜੀਵ ਹਨ, ਸਕੇ ਸੰਬੰਧੀ ਭਾਵੇਂ ਧਨ ਪਦਾਰਥ ਵੀ ਹਨ, ਜਿਨ੍ਹਾਂ ਦੀ ਵੀ ਚਿੱਤ ਦੀ ਬਿਰਤੀ ਨੂੰ ਜੋੜ ਕਰਕੇ ਬੈਠਾ। ਜਦੋਂ ਇਹ ਜੀਵ ਦੇ ਹਿਰਦੇ ਅੰਦਰ ਸੋਝੀ ਆ ਜਾਂਦੀ ਹੈ, ਫਿਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਲ ਮਿਲਣ ਦਾ ਉਮਾਹੜਾ ਪੈਦਾ ਹੁੰਦਾ ਹੈ। ਜਦੋਂ ਇਹ ਜੀਵ ਨੂੰ ਸਮਝ ਪੈਂਦੀ ਹੈ ਕਿ ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਅੰਦਰ ਅਜਾਈਮ ਬਤੀਤ ਹੋ ਗਏ ਨੇ ਪ੍ਰਮਾਤਮਾ ਤੋਂ ਵਿਛੜਿਆ ਹੋਇਆ, ਹੁਣ ਪ੍ਰਮਾਤਮਾ ਦੇ ਨਾਲ ਮਿਲਣ ਦੀ ਵਾਰੀ ਹੈ। ਪ੍ਰਮਾਤਮਾ ਨੇ ਸ਼ੁਭ ਅਵਸਰ ਬਖਸ਼ਿਸ਼ ਕੀਤਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਦੋਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਦੁਆਰਾ ਜੀਵ ਨੂੰ ਸੋਝੀ ਪ੍ਰਾਪਤ ਹੁੰਦੀ ਹੈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਹਿਰਦੇ ਅੰਦਰ ਉਮਾਹੜਾ ਪ੍ਰੇਮ ਦਾ ਉਛਾਲਾ ਪੈਦਾ ਹੁੰਦਾ। ਫਿਰ ਪ੍ਰੇਮ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ। ਐਸਾ ਵੈਰਾਗ ਦੇ ਵੇਗ ਵਿੱਚ ਜੀਵ ਆ ਜਾਂਦਾ ਕਿ ਸੰਸਾਰ ਦੇ ਸੁਖ ਮਨ ਨੂੰ ਚੰਗੇ ਨਹੀਂ ਲੱਗਦੇ। ਕੁਝ ਵੀ ਸੰਸਾਰ ਦਾ ਕਿੰਨਾ ਵੀ ਵੱਡਾ ਪਰਮ ਸੁਖ ਭਾਵੇਂ ਮੰਨਿਆ ਜਾਂਦਾ, ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਮਾਇਕੀ ਸੁੱਖਾਂ ਤੋਂ ਇਹ ਜੀਵ ਉਪਰਾਮ ਹੋ ਕੇ ਫਿਰ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਅਸਨ ਪ੍ਰੇਮ ਉਮਾਹੜਾ, ਜਿਨ੍ਹਾਂ ਜਗਿਆਸੂਆਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਮਿਲਣ ਦਾ ਉਮਾਹੜਾ, ਪ੍ਰੇਮ ਦਾ ਉਛਾਲਾ ਹਿਰਦੇ ਅੰਦਰ ਆਇਆ ਹੈ। ਕਿਉ ਮਿਲਿਆ ਹਰ ਜਾਏ। ਉਹ ਫਿਰ ਮਹਾਤਮਾ ਦੇ ਕੋਲ ਜਾ ਕਰਕੇ ਬੇਨਤੀਆਂ ਕਰਦੇ ਹਨ, ਹੇ ਮਹਾਤਮਾ ਜਨੋ, ਕਿਵੇਂ ਉਹ ਪਰਮਾਤਮਾ ਦੇ ਨਾਲ ਜਾ ਕੇ ਮਿਲਿਆ ਜਾ ਸਕਦਾ ਹੈ। ਕਿਉਂ ਮਿਲਿਆ? ਹਰ ਜਾਏ, ਹਰ ਜਗ੍ਹਾ ਤੇ ਭਾਵੇਂ ਪਰਮੇਸ਼ਰ ਵਿਆਪਕ ਹੈ, ਹਰ ਥਾਂ ਤੇ ਪਰਮਾਤਮਾ ਜੀ ਦਾ ਸਰੂਪ ਵਿਆਪਕ ਹੈ। ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਤੇ ਵੀ, ਆਕਾਸ਼ ਉੱਪਰ ਵੀ, ਸਭ ਥਾਵਾਂ ਤੇ ਉਹ ਪਰਮਾਤਮਾ ਵਿਆਪਕ ਹੈ। ਪਰ ਕਿਉਂ ਮਿਲਿਆ? ਕਿਵੇਂ ਮਿਲਿਆ ਜਾ ਸਕਦਾ ਹੈ? ਸਾਧ ਸੰਗਤ ਜੀ, ਇਹ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਹੈ, ਜਿਸ ਜੀਵ ਰੂਪ ਸਖੀ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਮਿਲਣੇ ਦਾ ਉਤਸ਼ਾਹ ਪੈਦਾ ਹੋਇਆ ਹੈ। ਕਿਉਂਕਿ ਸਾਧ ਸੰਗਤ ਜੀ, ਸ਼ੌਂਕ ਅਵਸਥਾ ਜੋ ਹੈ ਨਾ, ਪ੍ਰਮਾਤਮਾ ਦੇ ਨਾਲ ਮਿਲਣੇ ਦਾ ਸ਼ੌਂਕ ਜਾਗਣਾ, ਇਹੋ ਹੀ ਅਸਲ ਦੇ ਵਿੱਚ ਜਵਾਨੀ ਦੀ ਅਵਸਥਾ ਹੈ। ਜਿਵੇਂ ਜਵਾਨੀ ਦੀ ਅਵਸਥਾ ਦੇ ਵਿੱਚ ਮਨੁੱਖ ਉਦਮ ਦੇ ਨਾਲ ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਸਤ ਸੰਗਤ ਵਿੱਚ ਆ ਕੇ ਜੁੜਦਾ ਹੈ, ਇਸੇ ਪ੍ਰਕਾਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣੇ ਦੀ ਅਵਸਥਾ, ਜਿਹਨੂੰ ਸ਼ੌਂਕ ਅਵਸਥਾ ਕਿਹਾ ਜਾਂਦਾ ਹੈ, ਪਰਮਾਤਮਾ ਦੇ ਨਾਲ ਮਿਲਣੇ ਦੀ ਅਵਸਥਾ, ਇਹ ਜਵਾਨੀ ਦੀ ਅਵਸਥਾ ਦੀ ਤਰ੍ਹਾਂ ਹੈ। ਮਨ ਦੇ ਵਿੱਚ ਸ਼ੌਂਕ ਹੋਵੇ ਤੇ ਸਾਧ ਸੰਗਤ ਜੀ ਫਿਰ ਸੁਭਾਵਕ ਹੀ ਮਨੁੱਖ ਉਦਮ ਕਰਦਾ ਹੈ, ਫਿਰ ਉਪਰਾਲਾ ਕਰਦਾ ਹੈ, ਹਰ ਇੱਕ ਯਤਨ ਕਰਦਾ ਕਿ ਕਿਸ ਯਤਨ ਦੇ ਨਾਲ ਮੈਂ ਪ੍ਰਮਾਤਮਾ ਦੇ ਨਾਲ ਮਿਲ ਸਕਦਾ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਆ, ਫਿਰ ਗੁਰੂ ਕੇ ਉਪਦੇਸ਼ ਨੂੰ ਵੀ ਜੀਵਨ ਦੇ ਵਿੱਚ ਕਮਾਉਣ ਦੇ ਲਈ ਯਤਨਸ਼ੀਲ ਰਹਿੰਦਾ ਹੈ। ਪਰ ਇਹ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ ਜੇ ਪ੍ਰਮਾਤਮਾ ਦੀ ਮਿਹਰ ਹੋਵੇ, ਹਿਰਦੇ ਅੰਦਰ ਵਾਹਿਗੁਰੂ ਦੇ ਨਾਲ ਮਿਲਣ ਦਾ ਉਮਾਹੜਾ ਪੈਦਾ ਹੋ ਜਾਵੇ, ਹਿਰਦੇ ਅੰਦਰ ਪ੍ਰੇਮ ਦਾ ਉਛਾਲਾ ਆ ਜਾਵੇ, ਫਿਰ ਬਾਰ-ਬਾਰ ਇਹ ਜੀਵ ਯਤਨ ਕਰਦਾ ਹੈ। ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਵੀ ਬੇਨਤੀਆਂ ਕਰਦਾ ਹੈ, ਅਰਦਾਸਾਂ ਕਰਦਾ ਹੈ, ਹੇ ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਸੋਝੀ ਬਖਸ਼ਿਸ਼ ਕਰੋ
ਕਿਸ ਯਤਨ ਕਰਨੇ ਕਰਕੇ ਮੈਂ ਪਿਆਰੇ ਪਰਮਾਤਮਾ ਦੇ ਨਾਲ ਮਿਲ ਸਕਦਾ ਹਾਂ। ਸਤਿਗੁਰੂ ਜੀ ਨੇ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਆ ਹੈ। ਪ੍ਰਤੱਖ ਵੀ ਸਾਧ ਸੰਗਤ ਜੀ, ਜਿਹੜੀਆਂ 3 ਪ੍ਰਕਾਰ ਦੀਆਂ ਇਸਤਰੀਆਂ ਸੰਸਾਰ ਦੇ ਅੰਦਰ ਵਿਦਵਾਨ ਪੁਰਖਾਂ ਨੇ ਕਥਨ ਕੀਤੀਆਂ ਹਨ। ਜਿਵੇਂ ਪਤੀ ਦਾ ਵਿਛੋੜਾ ਸੁਣ ਕਰਕੇ ਕਿ ਪਤੀ ਪਰਦੇਸ ਦੀ ਵੀ ਚੱਲਿਆ ਹੈ, ਤੇ ਸਾਧ ਸੰਗਤ ਜੀ ਪਹਿਲੇ ਉਹ ਇਸਤਰੀਆਂ ਹੁੰਦੀਆਂ ਹਨ ਪਤੀ ਦੇ ਵਿਛੋੜਾ ਸੁਣ ਕਰਕੇ ਕਿ ਪਤੀ ਨੇ ਪਰਦੇਸ ਚਲੇ ਜਾਣਾ ਹੈ। ਸੁਣਦਿਆਂ ਸਾਰ ਹੀ ਹੱਥ ਪੈਰ ਉਹਨਾਂ ਦੇ ਸੁੰਨ ਹੋ ਜਾਂਦੇ ਹੈ। ਪਰ ਜਦੋਂ ਪਤੀ ਪਰਦੇਸ ਚਲਾ ਜਾਂਦਾ ਹੈ, ਫਿਰ ਸੰਸਾਰ ਦੇ ਕੰਮਾਂ ਵਿਹਾਰਾਂ ਦੀ ਵੀ ਚਿਰ ਦੀ ਬਿਰਤੀ ਜੁੜਨੇ ਕਰਕੇ ਪਤੀ ਦੀ ਯਾਦ ਭੁੱਲ ਜਾਂਦੀ ਹੈ। ਔਰ ਦੂਜੇ ਪ੍ਰਕਾਰ ਦੇ ਉਹ ਸਾਧ ਸੰਗਤ ਜੀ ਇਸਤਰੀਆਂ ਹਨ ਜੋ ਪਤੀ ਦੇ ਵਿਛੋੜੇ ਕਰਕੇ ਹਿਰਦੇ ਅੰਦਰ ਪ੍ਰੇਮ ਪੈਦਾ ਹੋਇਆ ਰਹਿੰਦਾ ਹੈ, ਔਰ ਸਰੀਰ ਜਿਹੜਾ ਉਹਨਾਂ ਦਾ ਸੁੱਕ ਜਾਂਦਾ, ਕੁਝ ਖਾਣ ਨੂੰ ਪਹਿਨਣੇ ਨੂੰ, ਚੰਗੇ ਪਦਾਰਥ ਖਾਣੇ ਨੂੰ ਵੀ ਚਿੱਤ ਨਹੀਂ ਕਰਦਾ। ਤੀਸਰੇ ਉਹ ਹਨ ਜੋ ਪਤੀ ਦਾ ਵਿਛੋੜਾ ਸੁਣ ਕਰਕੇ ਹੀ ਸਾਧ ਸੰਗਤ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਵਿਛੋੜਾ ਝੱਲਿਆ ਹੀ ਨਹੀਂ ਜਾਂਦਾ ਪਤੀ ਦਾ, ਇੰਨਾ ਪਿਆਰ ਹੈ ਦੁਨਿਆਵੀ ਪਤੀ ਦੇ ਨਾਲ। ਇਉਂ ਇਸੇ ਪ੍ਰਕਾਰ ਜੋ ਜਗਿਆਸੂ ਰੂਪ ਇਸਤਰੀਆਂ ਹਨ, ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ, ਏਕਾ ਪੁਰਖ ਸਬਾਈ ਨਾਰ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਪੁਰਖ ਸਰੂਪ ਹੈ, ਸਾਰੇ ਸੰਸਾਰ ਦੇ ਜੀਵ ਇਹ ਜੀਵ ਰੂਪ ਇਸਤਰੀਆਂ ਹਨ, ਨਾਰਾਂ ਹਨ। ਇਸੇ ਆਧਾਰ ਤੇ ਜੋ 3 ਪ੍ਰਕਾਰ ਦੀਆਂ ਜਗਿਆਸੂ ਰੂਪ ਸਖੀਆਂ ਹਨ, ਮਹਾਰਾਜ ਕਹਿੰਦੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੋ ਕਥਾ ਕਹਾਣੀਆਂ ਹਨ, ਪਰਮੇਸ਼ਰ ਦੀ ਪ੍ਰਾਪਤੀ ਦੇ ਜਾਂ ਵਾਹਿਗੁਰੂ ਤੋਂ ਵਿਛੋੜੇ ਦੇ ਵਿਰਾਗ ਦੇ ਬਚਨ ਸੁਣ ਕਰਕੇ ਹਿਰਦਾ ਜਿਹੜਾ ਹੈ ਨਾ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਹਰ ਸਮੇਂ ਤਤਪਰ ਰਹਿੰਦਾ ਕਿ ਕਿਹੜੇ ਵੇਲੇ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਵਿਰਾਗ ਦੇ ਬਚਨ ਸੁਣ ਕਰਕੇ ਉਹ ਜੀਵ ਰੂਪ ਸਖੀ ਹੈ, ਉਹ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਹਰ ਸਮੇਂ ਤਾਂਘ ਬਣਾ ਕਰਕੇ ਰੱਖਦੀ ਹੈ। ਰੋਮ ਕੰਡੇ ਜਿਹੜੇ ਖੜੇ ਹੋ ਜਾਂਦੇ ਹੈ, ਸਰੀਰ ਸੁੰਨ ਹੋ ਜਾਂਦਾ ਹੈ ਕਿ ਇੰਨਾ ਸਮਾਂ ਇਸੇ ਤਰ੍ਹਾਂ ਹੀ ਬਤੀਤ ਹੋ ਗਿਆ ਪਰਮਾਤਮਾ ਦੀ ਪ੍ਰਾਪਤੀ ਤੋਂ। ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਐਵੇਂ ਹੀ ਅਜਾਈ ਹੀ ਚਲੇ ਗਏ ਹੈ। ਇਹ ਮਹਾਰਾਜ ਕਹਿੰਦੇ ਪਹਿਲੇ ਦਰਜੇ ਦੀਆਂ ਉਹ ਜੀਵ ਰੂਪ ਸਖੀਆਂ ਹਨ। ਜਦੋਂ ਤੱਕ ਵੈਰਾਗ ਦੇ ਬਚਨ ਸੁਣਦੇ ਰਹਿੰਦੇ, ਕੰਨਾਂ ਵਿੱਚ ਆਵਾਜ਼ ਪੈਂਦੀ ਰਹਿੰਦੀ ਹੈ, ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਸਰਵਣ ਕਰਦੇ ਰਹਿੰਦੇ ਹੈ, ਉਦੋਂ ਤੱਕ ਉਹਨਾਂ ਜਗਿਆਸੂਆਂ ਦੇ ਮਨ ਦੇ ਵਿੱਚ ਬੜਾ ਵੈਰਾਗ ਰਹਿੰਦਾ ਹੈ। ਪਰਮਾਤਮਾ ਦੇ ਵਿਛੋੜੇ ਦਾ ਹਿਰਦੇ ਅੰਦਰ ਦੁੱਖ ਰਹਿੰਦਾ ਹੈ। ਜਦੋਂ ਸਤ ਸੰਗਤ ਤੋਂ ਬਾਹਰ ਚਲੇ ਜਾਂਦੇ ਆ, ਉਹਨਾਂ ਦੀ ਬੁੱਧ ਜਿਹੜੀ ਸੰਸਾਰ ਦੇ ਕਾਰ ਵਿਹਾਰਾਂ ਦੇ ਵਿੱਚ ਖਚਿਤ ਹੋ ਜਾਂਦੀ ਹੈ, ਚਿੱਤ ਦੀ ਬਿਰਤੀ ਸੰਸਾਰ ਦੇ ਅੰਦਰ ਜੁੜ ਜਾਂਦੀ ਹੈ ਤੇ ਪਰਮਾਤਮਾ ਦੀ ਯਾਦ ਫਿਰ ਭੁੱਲ ਜਾਂਦੀ ਹੈ। ਔਰ ਦੂਜੇ ਉਹ ਸੰਸਾਰ ਦੇ ਜਗਿਆਸੂ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਵਿਛੋੜੇ ਕਰਕੇ ਪ੍ਰੇਮ ਪੈਦਾ ਹੋਇਆ, ਉਮਾਹੜਾ ਪੈਦਾ ਹੋਇਆ, ਉਛਾਲਾ ਆਇਆ, ਉਹ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹੈ। ਵਾਹਿਗੁਰੂ ਦੇ ਵਿਛੋੜੇ ਦੀ ਯਾਦ ਵਿੱਚ ਉਹ ਆਪਣਾ ਸਰੀਰ ਵੀ ਸੁਕਾ ਦਿੰਦੇ ਆ। ਕੁਝ ਖਾਣ ਨੂੰ ਚੰਗਾ ਨਹੀਂ ਲੱਗਦਾ, ਅੰਨ ਪਾਣੀ ਕੁਝ ਵੀ ਮਨ ਨੂੰ ਚੰਗਾ ਲੱਗਦਾ ਹੀ ਨਹੀਂ ਹੈ ਪਰਮਾਤਮਾ ਦੇ ਵਿਛੋੜੇ ਕਰਕੇ। ਔਰ ਤੀਸਰੇ ਪ੍ਰਕਾਰ ਦੇ ਉਹ ਜੀਵ ਰੂਪ ਸਖੀਆਂ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਕਰਕੇ ਐਸਾ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ। ਆਤਮਾ ਭਾਵ ਆਪਣਤ ਨੂੰ ਮਾਰ ਦੇਣਾ ਕੀਤਾ ਹੈ, ਆਪਾ ਭਾਵ ਅਭਾਵ ਕਰ ਦਿੱਤਾ ਹੈ। ਹੰਕਾਰ ਤੋਂ ਰਹਿਤ ਹੋ ਕੇ ਪਿਆਰੇ ਪਰਮਾਤਮਾ ਨੂੰ ਯਾਦ ਕਰਦੇ ਹੈ। ਐਸੇ ਜਗਿਆਸੂਆਂ ਨੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਸਰੂਪ ਨੂੰ ਸਾਖਸ਼ਾਤ ਕਰ ਲੈਣਾ ਕੀਤਾ। ਆਪਾ ਭਾਵ ਅਭਾਵ ਕਰਕੇ ਜਦੋਂ ਤੱਕ ਮਨੁੱਖ ਆਪਣਤ ਨੂੰ ਨਹੀਂ ਮਾਰਦਾ, ਉਦੋਂ ਤੱਕ ਪਿਆਰੇ ਪਰਮਾਤਮਾ ਦੇ ਨਾਲ ਵੀ ਕਦੇ ਮੇਲ ਨਹੀਂ ਹੋ ਸਕਦਾ। ਹੰਕਾਰ, ਹਉਮੈ ਜਾਂ ਫਿਰ ਸਰੀਰ ਦਾ, ਜਿੰਦ ਦਾ ਮਾਣ ਕਰਨਾ, ਇਹ ਰਾਈ ਮਾਤਰ ਵੀ ਜਦੋਂ ਤੱਕ ਮਨ ਦੇ ਵਿੱਚ ਰਹਿੰਦੀ ਹੈ, ਉਦੋਂ ਤੱਕ ਪਰਮਾਤਮਾ ਦੇ ਨਾਲ ਕਦੇ ਵੀ ਜੀ ਮਿਲ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਐਸੇ ਜੀਵ ਰੂਪ ਸਖੀਆਂ ਨੇ ਪਰਮਾਤਮਾ ਨੂੰ ਸਾਖਸ਼ਾਤ ਕਰ ਲਿਆ ਹੈ ਆਪਾ ਭਾਵ ਅਭਾਵ ਕਰਕੇ, ਤਿਨਾਂ ਨੂੰ ਜੋ ਕੁਝ ਵੀ ਸੰਸਾਰ ਦੇ ਅੰਦਰ ਨਜ਼ਰ ਆਉਂਦਾ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕੇਵਲ ਇੱਕ ਪਰਮਾਤਮਾ ਦਾ ਸਵਰੂਪ ਹੀ ਦਿਸਦਾ ਹੈ। ਬ੍ਰਹਮ ਨਿਗਾਹ ਦੇ ਨਾਲ ਉਹ ਸੰਸਾਰ ਨੂੰ ਸਮਦ੍ਰਿਸ਼ਟੀ ਦੇ ਨਾਲ ਦੇਖਦੇ ਹੈ ਤੇ ਜੋ ਕੁਝ ਸੁਣਦੇ ਹਨ
ਮਹਾਰਾਜ ਕਹਿੰਦੇ ਕੰਨਾਂ ਦੇ ਨਾਲ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਸੁਣਦੇ ਐ। ਐਸਾ ਉਹਨਾਂ ਜਗਿਆਸੂ ਜਨਾਂ ਦਾ ਗੁਰਮੁਖ ਪਿਆਰੇ ਬ੍ਰਹਮ ਬੇਤਿਆਂ ਦਾ ਜੀਵਨ ਬਣ ਜਾਂਦਾ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਜੋ ਕੁਝ ਦੇਖਦੇ ਐ ਪ੍ਰਕਾਸ਼ ਰੱਬ ਨੂੰ ਹੀ ਦੇਖਦੇ ਹਨ। ਜਿਸ ਕਿਸੇ ਵੀ ਜੀਵ ਦੇ ਅੰਦਰ ਦੇਖਦੇ ਪਰਮਾਤਮਾ ਨੂੰ ਦੇਖਦੇ ਐ। ਕਿਸੇ ਦੀ ਆਵਾਜ਼ ਨੂੰ ਸੁਣਦੇ ਹਨ, ਇਉਂ ਪ੍ਰਤੀਤ ਉਹਨਾਂ ਦੇ ਹਿਰਦੇ ਅੰਦਰ ਹੁੰਦਾ ਕਿ ਇਹ ਪਰਮਾਤਮਾ ਦਾ ਨਾਮ ਹੀ ਉਚਾਰਨ ਕਰ ਰਿਹਾ ਹੈ। ਕਿਉਂਕਿ ਮਨੁੱਖ ਜਿਹੋ ਜਿਹੀ ਭਾਵਨਾ ਦੇ ਨਾਲ ਸੁਣਦਾ ਜਾਂ ਨੇਤਰਾਂ ਦੇ ਨਾਲ ਦੇਖਦਾ ਹੈ ਨਾ, ਉਹ ਭਾਵੇਂ ਘਟਨਾ ਸਾਹਮਣੇ ਨਾ ਘਟ ਰਹੀ ਹੋਵੇ, ਜੋ ਕੁਝ ਦੇਖਣਾ ਚਾਹੇ ਦੇਖ ਹੀ ਲੈਂਦਾ ਹੈ। ਜੋ ਕੁਝ ਸੁਣਨਾ ਚਾਹੇ ਇਹ ਮਨੁੱਖ ਸੁਣ ਹੀ ਲੈਣਾ ਕਰਦਾ ਹੈ। ਇੱਕ ਕਥਾ ਆਉਂਦੀ ਹੈ ਨਾ, ਕਹਿੰਦੇ ਕਿ ਜਿਵੇਂ ਸ਼ਿਵ ਜੀ ਨੇ ਜਦੋਂ ਡਬਰੂ ਵਜਾਇਆ ਨਾ, ਤੇ ਸਾਧ ਸੰਗਤ ਜੀ ਜਿਹੜੇ ਤਬਲੇ ਦਾ ਗੁਣ ਲੈਣ ਵਾਲੇ ਸਨ, ਤੇ ਇਹਨਾਂ ਨੇ ਤਬਲੇ ਦੇ ਤਾਲ ਉਹਦੇ ਵਿੱਚੋਂ ਸਿੱਖ ਲੈਣਾ ਕੀਤੇ। ਉਹ ਧੁਨੀ ਦੇ ਵਿੱਚੋਂ ਹੀ ਸ਼ਿਵ ਜੀ ਨੇ ਜਦੋਂ ਡਬਰੂ ਵਜਾਇਆ ਸੀਗਾ, ਤੇ ਪਾਰਣੀ ਮੁਨੀ ਨੇ ਸਾਧ ਸੰਗਤ ਜੀ ਵਿਆਕਰਨ ਦੇ ਜਿਹੜੇ ਜੋ 14 ਵਿਆਕਰਨ ਉਹਦੇ ਤੋਂ ਬਣਾ ਲੈਣਾ ਕੀਤੇ ਹੈ ਪਾਰਣੀ ਮੁਨੀ ਨੇ। ਇਸ ਪ੍ਰਕਾਰ ਹੋਰ ਜਿੰਨੇ ਜਿਹੋ ਜਿਹੀ ਭਾਵਨਾ ਦੇ ਨਾਲ ਉਹ ਡੌਰੂ ਦੀ ਆਵਾਜ਼ ਨੂੰ ਸੁਣਿਆ, ਉਸੇ ਤਰ੍ਹਾਂ ਦੀ ਉਹਦੇ ਵਿੱਚੋਂ ਆਵਾਜ਼ ਉਹਨੇ ਧਾਰਨ ਕਰ ਲੈਣਾ ਕੀਤੀ। ਡਬਰੂ ਇੱਕ ਵਜਾਇਆ, ਕਿਸੇ ਨੇ ਵਿਆਕਰਨ ਉਹਦੇ ਤੋਂ ਬਣਾ ਲਿਆ, ਕਿਸੇ ਨੇ ਤਬਲੇ ਦੀ ਆਵਾਜ਼ ਉਹਦੇ ਵਿੱਚੋਂ ਕੱਢ ਲਈ, ਅਲਫਾਜ਼ ਇਹ ਧਾਰਨ ਕਰ ਲਏ। ਇਉਂ ਡੌਰੂ ਭਾਵੇਂ ਇੱਕ ਹੀ ਵੱਜਦਾ ਪਿਆ ਸੀਗਾ। ਇਹਦੇ ਪ੍ਰਥਾਇਕ ਕਥਾ ਆਉਂਦੀ ਹੈ ਕਿ ਸਵੇਰ ਦਾ ਸਮਾਂ ਤਿੱਤਰ ਬੋਲਦਾ ਪਿਆ, ਤੇ ਇੱਕ ਬਾਣੀਆ ਬੱਗੀ ਤੇ ਚੜ੍ਹ ਕੇ ਸਾਧ ਸੰਗਤ ਜੀ ਵਪਾਰ ਕਰਨ ਵਾਸਤੇ ਜਾ ਰਿਹਾ ਹੈ। ਤੇ ਉਹ ਬਾਣੀਏ ਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗਾ, ਬਾਣੀਆ ਤਿੱਤਰ ਆਵਾਜ਼ ਕਰਦਾ, ਕੀ ਬੋਲਦਾ ਪਿਆ? ਤੇ ਜਿਹੋ ਜਿਹੇ ਮਨੁੱਖ ਦੀ ਭਾਵਨਾ ਹੁੰਦੀ ਹੈ, ਜੋ ਕੁਝ ਮਨੁੱਖ ਦੇ ਅੰਦਰ ਹੁੰਦਾ ਉਹ ਕੁਝ ਹੀ ਮੁਖ ਤੋਂ ਬੋਲਦਾ ਹੈ। ਉਹ ਬਾਣੀਆ ਕਹਿਣ ਲੱਗਾ, ਭਲਿਆ ਇਹ ਤਿੱਤਰ ਬੋਲਦਾ ਪਿਆ ਹੈ, ਲੂਣ ਮਿਰਚ ਅਦਰਕ, ਲੂਣ ਮਿਰਚ ਅਦਰਕ, ਲੂਣ ਮਿਰਚ ਅਦਰਕ, ਏਦਾਂ ਬੋਲਦਾ ਪਿਆ। ਤੇ ਫਿਰ ਅੱਗੇ ਥੋੜਾ ਗਿਆ ਤੇ ਇੱਕ ਮਨੁੱਖ ਕਸਰਤ ਕਰਦਾ ਪਿਆ ਸੀ, ਪਹਿਲਵਾਨ ਕਸਰਤ ਕਰਦਾ ਪਿਆ। ਜਦੋਂ ਉਹ ਪਹਿਲਵਾਨ ਨੂੰ ਪੁੱਛਿਆ ਕਿ ਤਿੱਤਰ ਕੀ ਬੋਲਦਾ ਹੈ, ਤੇ ਪਹਿਲਵਾਨ ਉਹਦੇ ਅੰਦਰ ਦੀ ਭਾਵਨਾ ਹੋਰ ਹੈ, ਬਾਣੀਏ ਦੇ ਆਪਣੀ ਅੰਦਰ ਦੀ ਭਾਵਨਾ ਹੈ, ਪਹਿਲਵਾਨ ਦੇ ਆਪਣੇ ਅੰਦਰ ਦੀ ਭਾਵਨਾ ਹੈ। ਉਹ ਆਪਣੀ ਭਾਵਨਾ ਅਨੁਸਾਰ ਤਿੱਤਰ ਦੀ ਆਵਾਜ਼ ਸੁਣ ਕੇ ਕਹਿੰਦਾ ਕਿ ਘਿਓ ਖੰਡ ਖਾ ਕਸਰਤ ਕਰ, ਘਿਓ ਖਾ ਕਸਰਤ ਕਰ। ਇਹ ਕਹਿੰਦਾ ਕਿ ਤਿੱਤਰ ਇਹ ਆਵਾਜ਼ ਬੋਲਦਾ ਪਿਆ ਹੈ। ਤੇ ਫਿਰ ਅੱਗੇ ਕੋਈ ਬੰਦਗੀ ਕਰਨ ਵਾਲਾ ਬ੍ਰਹਮ ਬੈਤਾ ਬੈਠਾ ਸੀ, ਅਡੋਲ ਚੌਂਕੜਾ ਲਗਾ ਕੇ ਪਰਮਾਤਮਾ ਦੀ ਬੰਦਗੀ ਕਰਦਾ ਪਿਆ। ਉਹ ਸਤਿਪੁਰਸ਼ ਨੂੰ ਪੁੱਛਿਆ ਕਿ ਮਹਾਂਪੁਰਸ਼ੋ ਤਿੱਤਰ ਕੀ ਬੋਲਦਾ ਹੈ? ਕਹਿੰਦੇ ਇਹ ਤਿੱਤਰ ਬੋਲਦਾ ਪਿਆ, ਸੁਭਾਨ ਕੁਦਰਤ ਅੱਲਾ, ਅੱਲਾ ਸੁਭਾਨ ਤੇਰੀ ਕੁਦਰਤ, ਅੱਲਾ ਸੁਭਾਨ ਤੇਰੀ ਕੁਦਰਤ। हे ਪ੍ਰਮਾਤਮਾ, ਇਹ ਜਿੰਨੀ ਵੀ ਕੁਦਰਤ ਹੈ ਨਾ ਸਾਰੀ ਤੇਰੀ ਹੈ। हे ਪ੍ਰਮਾਤਮਾ, ਸਾਰੀ ਆਪ ਦੀ ਬਣਾਈ ਹੋਈ ਇਹ ਕੁਦਰਤ ਹੈ। ਦੇਖੋ ਆਵਾਜ਼ ਇੱਕੋ ਹੀ ਹੈ, ਤਿੱਤਰ ਇੱਕੋ ਹੀ ਆਵਾਜ਼ ਬੋਲਦਾ ਪਿਆ, ਪਰ ਜਿਹੋ ਜਿਹੀ ਕਿਸੇ ਦੀ ਭਾਵਨਾ ਜਿੱਦਾਂ ਦੀ ਬਿਰਤੀ ਹੈ ਨਾ, ਉਹਦੇ ਅਨੁਸਾਰ ਉਹਨੇ ਬੋਲ ਕਰਕੇ ਦੱਸ ਦਿੱਤਾ। ਬਾਣੀਏ ਕਹਿੰਦਾ ਨਹੀਂ, ਐਵੇਂ ਬੋਲਦਾ। ਪਹਿਲਵਾਨ ਨੇ ਹੋਰ ਦੱਸਿਆ, ਪਰ ਜਿਹੜਾ ਬੰਦਗੀ ਕਰਨ ਵਾਲਾ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਰੱਬ ਨੂੰ ਯਾਦ ਕਰਦਾ ਪਿਆ, ਉਹਨੇ ਆਪਣੇ ਅਨੁਸਾਰ ਦੱਸਿਆ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਲ ਮਿਲਣ ਦਾ ਉਤਸ਼ਾਹ ਪੈਦਾ ਹੁੰਦਾ, ਉਹ ਪ੍ਰਮਾਤਮਾ ਨੂੰ ਸਾਖਸ਼ਾਤ ਕਰ ਲੈਣਾ ਕਰਦੇ, ਰੱਬ ਨੂੰ ਦੇਖ ਹੀ ਲੈਣਾ ਕਰਦੇ। ਆਖਰਕਾਰ ਇੱਕ ਨਾ ਇੱਕ ਦਿਨ ਪ੍ਰਮਾਤਮਾ ਨੂੰ ਸਾਖਸ਼ਾਤ ਕਰ ਹੀ ਲੈਂਦੇ ਹੈ। ਜਿਵੇਂ ਉਹ ਮਹਾਤਮਾ ਰੂਪ ਸਖੀ ਦੇ ਕੋਲ ਜਾ ਕੇ ਜੀਵ ਰੂਪ ਸਖੀ ਨੇ ਬੇਨਤੀ ਕੀਤੀ ਹੈ। ਜਗਿਆਸੂ ਬੇਨਤੀ ਕਰਕੇ ਪੁੱਛਦਾ, ਕਿਉਂ ਮਿਲਿਆ ਹਰ ਜਾਏ? ਹੇ ਮਹਾਤਮਾ ਜੀ, ਕਿਵੇਂ ਪਿਆਰੇ ਦੇ ਨਾਲ ਮਿਲਿਆ ਜਾ ਸਕਦਾ ਹੈ? ਉਹਨਾਂ ਐਸੇ ਗੁਰਮੁਖ ਪਿਆਰਿਆਂ ਦਾ ਜੀਵਨ ਇੱਕ ਬਬੀਹੇ ਦੀ ਤਰ੍ਹਾਂ ਹੋ ਜਾਂਦਾ ਹੈ। ਬਬੀਹੇ ਨੂੰ ਪਿਆਸ ਲੱਗਦੀ ਹੈ ਨਾ ਸਵਾਂਤੀ ਬੂਣ ਦੀ, ਭਾਵੇਂ ਲੰਬੇਰਾ ਸਮਾਂ ਵਰਖਾ ਹੁੰਦੀ ਰਹੇ, ਝੜੀ ਲੱਗ ਜਾਵੇ, ਔਰ ਤਲਾਬਾਂ ਤੇ ਟੋਭਿਆਂ ਤੇ ਕਿੰਨਾ ਕਿੰਨਾ ਪਾਣੀ ਖੜਾ ਹੁੰਦਾ ਹੈ, ਪਰ ਉਹ ਪਾਣੀ ਦੇ ਨਾਲ ਕੋਈ ਵੀ ਬਬੀਹੇ ਨੂੰ ਵਾਸਤਾ ਨਹੀਂ ਹੁੰਦਾ। ਕੇਵਲ ਤਾਂ ਕੇਵਲ ਸਵਾਂਤੀ ਬੂੰਦ ਨੂੰ ਪਾਉਣ ਵਾਸਤੇ ਬਾਰ-ਬਾਰ ਪੀਊ ਪੀਊ ਕਰਕੇ ਮੁਖ ਤੋਂ ਪੁਕਾਰਦਾ ਰਹਿੰਦਾ ਹੈ। ਤੇ ਸਾਧ ਸੰਗਤ ਜੀ,
ਜੇਕਰ ਬੱਦਲ ਵਰਸੇ ਸਵਾਂਤੀ ਬੂੰਦ ਪ੍ਰਮਾਤਮਾ ਵਰਸਾ ਦੇਵੇ, ਉਹ ਬਬੀਹ ਨੂੰ ਮਿਲ ਜਾਵੇ ਤਾਂ ਉਹਦੀ ਭੁੱਖ ਮਿਟਦੀ ਹੈ, ਤਾਂ ਉਹਦੇ ਅੰਦਰ ਦੀ ਪਿਆਸ ਜਿਹੜੀ ਬੁੱਝ ਜਾਣਾ ਕਰਦੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਜਗਿਆਸੂ ਰੂਪ ਬਬੀਹਾ ਹੈ ਉਹ ਗੁਰਮੁਖ ਪਿਆਰਾ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦਾ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਸੁਖਾਂ ਰੂਪੀ ਪਦਾਰਥਾਂ ਰੂਪੀ ਪਾਣੀ ਸੰਸਾਰ ਦੇ ਅੰਦਰ ਭਰਿਆ ਪਿਆ, ਪਰ ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਦੀ ਪਿਆਸ ਲੱਗੀ ਹੈ, ਉਸ ਨੂੰ ਕੋਈ ਵੀ ਦੁਨੀਆ ਦਾ ਸੁਖ ਮਨ ਨੂੰ ਚੰਗਾ ਨਹੀਂ ਲੱਗਦਾ। ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਦਰਸ਼ਨਾਂ ਦੀ ਤਾਂਘ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ, ਐਸਾ ਉਹ ਜਗਿਆਸੂ ਰੂਪ ਬਬੀਹਾ ਹੈ, ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅੱਜ ਸੁਣ ਵਿਸ਼ੇਸ਼ ਕਰਕੇ ਮਹਾਰਾਜ ਅਸਾਂ ਨੇ ਸੁਣਨਾ ਕੀਤਾ ਕਿ ਪ੍ਰਮਾਤਮਾ ਸਭ ਜਗ੍ਹਾ ਤੇ ਹੈ, ਜਾਏ ਸਭ ਥਾਵਾਂ ਤੇ ਵਿਆਪਕ ਹੈ, ਪਰ ਕਿਉਂ ਮਿਲੀ ਹੈ, ਕਿਵੇਂ ਮਿਲਿਆ ਜਾ ਸਕਦਾ ਹੈ। ਮਹਾਰਾਜ ਵਾਹਿਗੁਰੂ ਤੋਂ ਵਿਛੜਿਆ ਹੋਇਆ ਪਤਾ ਨਹੀਂ ਕਿੰਨਾ ਕੁ ਸਮਾਂ ਸੰਸਾਰ ਦੇ ਅੰਦਰ ਅਜਾਈਂ ਚਲਾ ਗਿਆ। ਹੁਣ ਜੇ ਹਿਰਦੇ ਅੰਦਰ ਪ੍ਰੇਮ ਦਾ ਉਛਾਲਾ ਆਇਆ, ਆਪ ਕਿਰਪਾ ਕਰਕੇ ਦੱਸੋ ਉਸ ਪਿਆਰੇ ਵਾਹਿਗੁਰੂ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ। ਮਨ ਤਨ ਪਿਆਸ ਦਰਸ਼ਨ ਘਣੀ। ਸਾਡੇ ਮਨ ਅਤੇ ਤਨ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਘਣੀ ਬਹੁਤ ਜ਼ਿਆਦਾ ਹੈ। ਘਣੀ ਤੋਂ ਭਾਵ ਬਹੁਤ ਜ਼ਿਆਦਾ। ਵਾਹਿਗੁਰੂ ਦੇ ਦੀਦਾਰ ਕਰਨੇ ਦੀ ਮਨ ਵਿੱਚ ਪਿਆਸਾ ਬਣੀ ਹੋਈ ਹੈ। ਤਨ ਵੀ ਸਾਡਾ ਬਾਰ-ਬਾਰ ਰੱਬ ਨੂੰ ਚੇਤੇ ਕਰਦਾ ਹੈ। ਪਰਮਾਤਮਾ ਦੇ ਦੀਦਾਰ ਕਰਨ ਦੇ ਵਾਸਤੇ ਮਨ ਔਰ ਤਨ ਵਿੱਚ ਬਹੁਤੀ ਪਿਆਸ ਬਣੀ ਹੈ। ਕੋਈ ਆਣ ਮਿਲਾਵੈ ਮਾਏ। हे ਮਹਾਤਮਾ ਰੂਪ ਮਾਂ, ਕੋਈ ਆ ਕੇ ਮੈਨੂੰ ਪਿਆਰੇ ਪਰਮਾਤਮਾ ਦੇ ਨਾਲ ਮਿਲਾ ਦੇਵੇ। ਕੋਈ ਤਾਂ ਹੋਵੇਗਾ ਹੀ ਵਾਹਿਗੁਰੂ ਦੇ ਨਾਲ ਮਿਲਾਉਣ ਦੇ ਵਾਸਤੇ, ਕੋਈ ਨਾ ਕੋਈ ਢੰਗ ਤਰੀਕਾ, ਕੋਈ ਨਾ ਕੋਈ ਤਾਂ ਯਤਨ ਹੋਵੇਗਾ ਜਿਸ ਕਰਕੇ ਪਿਆਰੇ ਦੇ ਨਾਲ ਮਿਲ ਸਕਾਂ। ਕਿਉਂਕਿ ਪਰਮਾਤਮਾ ਦੇ ਦੀਦਾਰ ਕਰਨੇ ਦੀ ਮਨ ਦੇ ਵਿੱਚ ਤਾਂਘ ਬਣੀ ਹੋਈ ਹੈ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਮਨ ਸਾਡਾ ਬਾਰ-ਬਾਰ ਉਤਸ਼ਾਹਿਤ ਹੋ ਕਰਕੇ ਮਨ ਦੇ ਵਿੱਚ ਪ੍ਰੇਮ ਦੇ ਉਛਾਲੇ ਪੈਦਾ ਹੋ ਰਹੇ ਹੈ। ਕਿਉਂ ਪਰਮਾਤਮਾ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ? ਕੋਈ ਤਾਂ ਹੋਵੇਗਾ ਹੀ, ਕੋਈ ਆਣ ਮਿਲਾਵੈ ਮਾਏ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਓ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ। ਪ੍ਰਮਾਤਮਾ ਦੇ ਨਾਲ ਕੋਈ ਮਿਲਾ ਦੇਵੇ, ਆਪਣਾ ਆਪ ਉਹਦੇ ਤੋਂ ਨਿਸ਼ਾਵਰ ਕਰ ਦੇਵਾਂਗਾ। ਉਹਦੇ ਚਰਨਾਂ ਦੀ ਸੇਵਾ ਕਰਾਂ, ਚਰਨਾਂ ਦਾ ਪੂਜਨ ਕਰਾਂ। ਇਉਂ ਕੋਈ ਤਾਂ ਹੋਵੇਗਾ ਵਾਹਿਗੁਰੂ ਦੇ ਨਾਲ ਮਿਲਾਉਣ ਦੇ ਵਾਸਤੇ। हे ਮਹਾਤਮਾ ਰੂਪ ਮਾਂ, ਮੈਨੂੰ ਪਿਆਰੇ ਪਰਮੇਸ਼ਰ ਦੇ ਨਾਲ ਕੋਈ ਮਿਲਾ ਦੇਣਾ ਕਰੇ। ਸੰਤ ਸਹਾਈ ਪ੍ਰੇਮ ਕੇ। ਫਿਰ ਮਹਾਰਾਜ ਸਾਹਿਬ ਜੀ ਹੁਣ ਮਹਾਤਮਾ ਰੂਪ ਸਖੀ ਦੁਆਰਾ ਉਚਾਰਨ ਕਰਕੇ ਇਹ ਢੰਗ ਦੱਸ ਰਹੇ ਹੈ। ਇਹ ਜਗਿਆਸੂ ਰੂਪ ਸਖੀ ਕਿਵੇਂ ਪ੍ਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਕੌਣ ਮਿਲਾਉਣ ਦੇ ਸਹਾਇਕ ਬਣਦੇ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਸੰਤ ਸਹਾਈ ਪ੍ਰੇਮ ਕੇ। ਜੋ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਜੋ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਹਰ ਸਮੇਂ ਲੀਨ ਰਹਿੰਦੇ ਹੈ, ਸ਼ਿਰ ਦੀ ਬਿਰਧੀ ਕਰਕੇ ਨਾਮ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਕਦੇ ਵੀ ਜਿਨ੍ਹਾਂ ਨੂੰ ਸਵਾਸ ਗਰਾਸ ਹਿਰਦਿਓਂ ਪ੍ਰਮਾਤਮਾ ਦਾ ਯਾਦ, ਵਾਹਿਗੁਰੂ ਜੀ ਦਾ ਸਿਮਰਨ ਵਿਸਰਦਾ ਨਹੀਂ ਹੈ। ਜਿਨ੍ਹਾਂ ਪਰਥਾਈ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਹਨ, ਮਹਾਂਪੁਰਸ਼ ਹਨ, ਰੱਬ ਦਾ ਰੂਪ ਹਨ, ਜਿਨ੍ਹਾਂ ਨੇ ਕਦੇ ਵੀ ਵਾਹਿਗੁਰੂ ਦੀ ਯਾਦ ਨੂੰ ਹਿਰਦੇ ਵਿਸਾਰਿਆ ਨਹੀਂ ਹੈ। ਇਸ ਪ੍ਰਕਾਰ ਸੰਤ ਸਹਾਈ ਪ੍ਰੇਮ ਕੇ ਇਹ ਜੀਵ ਰੂਪ ਸਖੀ ਬੰਦਗੀ ਕਰਨ ਵਾਲੇ ਸਤਿਪੁਰਸ਼ ਹਿਰਦੇ ਅੰਦਰ ਪ੍ਰੇਮ ਲਾਉਣ ਵਾਲੇ ਹਨ। ਪਰਮੇਸ਼ਰ ਦੀ ਪ੍ਰਾਪਤੀ ਦੇ ਸਹਾਇਕ ਬਣਨ ਵਾਲੇ ਹੈ। ਰੱਬ ਦੇ ਨਾਲ ਮਿਲਾਉਣ ਵਾਸਤੇ ਵਾਹਿਗੁਰੂ ਦੇ ਪਿਆਰੇ ਸਹਾਇਕ ਹੁੰਦੇ ਹਨ। ਹਾਂ ਤਿਨ ਕਾ ਲਾਗਾ ਪਾਏ। ਉਹਨਾਂ ਦੇ ਚਰਨੀ ਜਾ ਕਰਕੇ ਲੱਗਣਾ ਕਰ, ਤਿਨਾਂ ਦੀ ਸਤ ਸੰਗਤ ਜਾ ਕਰਕੇ ਜੁੜਿਆ ਕਰ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾ ਕਿ ਸਤ ਸੰਗਤ ਕੀਤੀ ਤੋਂ ਬਿਨਾਂ ਕਦੇ ਹਿਰਦੇ ਅੰਦਰ ਪ੍ਰੇਮ ਨਹੀਂ ਸੱਚਾ ਲੱਗ ਸਕਦਾ।
ਦੁਨਿਆਵੀ ਦੁਨੀਆ ਦਾ ਪਿਆਰ ਨਹੀਂ, ਵਾਹਿਗੁਰੂ ਦੇ ਚਰਨਾਂ ਦਾ ਪਿਆਰ। ਪਰਮੇਸ਼ਰ ਦੀ ਪ੍ਰਾਪਤੀ ਦੀ ਹਿਰਦੇ ਅੰਦਰ ਸੱਚੀ ਪ੍ਰੀਤ ਤਾਂ ਲੱਗਦੀ ਹੈ ਜੇ ਗੁਰੂ ਕੀ ਸੰਗਤ ਕੀਤੀ ਜਾਵੇ। ਮਹਾਰਾਜ ਜੀ ਨੇ ਬਚਨ ਕੀਤੇ ਹੈ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਐ ਮਹਾਰਾਜ, ਆਪ ਦੀ ਪਿਆਰੀ ਸੰਗਤ ਕੀਤੀ ਤੋਂ ਬਿਨਾ ਕਦੇ ਹਿਰਦੇ ਅੰਦਰ ਸੱਚਾ ਪ੍ਰੇਮ ਨਹੀਂ ਪੈਦਾ ਹੁੰਦਾ। ਤੇ ਜੇ ਪ੍ਰੇਮ ਨਹੀਂ ਪੈਦਾ ਹੁੰਦਾ ਤੇ ਮਹਾਰਾਜ ਆਪ ਦੀ ਪ੍ਰੇਮਾ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਸੰਤ ਸਹਾਈ ਪ੍ਰੇਮ ਕੇ। ਇਹ ਜੀਵ ਬੰਦਗੀ ਕਰਨ ਵਾਲੇ ਸਤਿਪੁਰਸ਼ ਹੀ ਸਹਾਇਕ ਹੁੰਦੇ ਆ ਪਰਮਾਤਮਾ ਦੇ ਨਾਲ ਮਿਲਾਉਣ ਦੇ ਲਈ। ਜਿਨ੍ਹਾਂ ਦੀ ਸੰਗਤ ਕਰਕੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗਦਾ ਹੈ, ਫਿਰ ਉਹਨਾਂ ਦੀ ਸੰਗਤ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹਿਰਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਵਾਹਿਗੁਰੂ ਦੇ ਨਾਲ ਮਿਲਣ ਦੇ ਵਾਸਤੇ ਫਿਰ ਇਹ ਜੀਵ ਯਤਨ ਕਰਦਾ ਹੈ। ਜਗਿਆਸੂ ਫਿਰ ਮੁਖ ਤੋਂ ਰੱਬ ਨੂੰ ਬਾਰ-ਬਾਰ ਚੇਤੇ ਕਰਦਾ, ਸਿਮਰਨ ਕਰਦਾ ਹੈ। ਇਸ ਲਈ ਹਉ ਤਿਨ ਕੈ ਲਾਗਾ ਪਾਏ, ਉਹਨਾਂ ਦੇ ਚਰਨੀ ਜਾ ਕਰਕੇ ਲੱਗਣਾ ਕਰ। ਨਿਮਰਤਾਵਾਨ ਹੋ ਕਰਕੇ ਤਿਨਾਂ ਦੀ ਸੰਗਤ ਕਰਿਆ ਕਰ। ਵੇਣ ਪ੍ਰਭ ਕਿਉ ਸੁਖ ਪਾਈਐ। ਜੇਕਰ ਮਹਾਤਮਾ ਰੂਪ ਸਖੀ ਆ ਕਰਕੇ ਕਹੇ ਕਿ ਜਗਿਆਸੂ ਰੂਪ ਸਖੀ ਦੁਨੀਆ ਦੇ ਸੁਖ ਤਾਂ ਪ੍ਰਾਪਤ ਹੋ ਗਏ ਹੈ, ਜਾਂ ਪ੍ਰਮਾਤਮਾ ਹੀ ਸਾਖਸ਼ਾਤ ਹੋ ਕਰਕੇ ਕਹੇ, ਹੇ ਜਗਿਆਸੂ ਸੰਸਾਰ ਦੇ ਸੁਖ ਬਹੁਤ ਸਾਰੇ ਮਿਲ ਗਏ ਹੈ, ਹੋਰ ਕੀ ਤੈਨੂੰ ਚਾਹੀਦਾ। ਤੇ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਬਿਨ ਪ੍ਰਭ ਕਿਉਂ ਸੁਖ ਪਾਈ ਹੈ, ਕਿ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਪਰਮ ਸੁਖ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹੋਰ ਕੋਈ ਵੀ ਸੰਸਾਰ ਦੇ ਅੰਦਰ ਐਸਾ ਸੁਖ ਨਹੀਂ ਜੋ ਵਾਹਿਗੁਰੂ ਦੀ ਪ੍ਰਾਪਤੀ ਕਰਾ ਸਕੇ। ਹੋਰ ਕੋਈ ਵੀ ਦੁਨੀਆ ਦਾ ਐਸਾ ਸੁਖ ਨਹੀਂ ਜੋ ਸਦੀਵੀ ਕਾਲ ਵਾਸਤੇ ਬਰਕਰਾਰ ਰਹਿ ਸਕੇ, ਅਚੱਲ ਰਹਿ ਸਕੇ, ਅਟਲ ਹੋਵੇ। ਹੋਰ ਕੋਈ ਵੀ ਦੁਨੀਆ ਦਾ ਸੁਖ ਨਹੀਂ ਹੈ। ਕੇਵਲ ਪ੍ਰਮਾਤਮਾ ਦੇ ਸਰੂਪ ਦਾ ਪਰਮ ਸੁਖ ਹੈ ਜੋ ਸਦੀਵੀ ਕਾਲ ਵਾਸਤੇ ਰਹਿੰਦਾ, ਜੋ ਵਾਹਿਗੁਰੂ ਦੀ ਬੰਦਗੀ ਕਰਕੇ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ। ਦੂਜੀ ਨਾਹੀ ਜਾਏ। ਮਹਾਰਾਜ ਕਹਿੰਦੇ ਹੋਰ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਜਾ ਕੇ ਪਰਮ ਸੁਖ ਦੀ ਪ੍ਰਾਪਤੀ ਹੋ ਜਾਵੇ। ਜੇ ਕਹੇ ਕਿ ਵਿਦੇਸ਼ ਵਿੱਚ ਜਾ ਕੇ ਮੈਨੂੰ ਆਤਮਿਕ ਸੁਖ ਮਿਲ ਜਾਵੇ, ਜਾਂ ਰੰਗਾਂ ਦੀ ਦੁਨੀਆ ਦੇਖ ਕਰਕੇ, ਜਾਂ ਲੱਚਰਪੁਣਾ ਨਾਚ ਤਮਾਸ਼ੇ ਦੇਖ ਕਰਕੇ ਪਰਮ ਸੁਖ ਮਿਲ ਜਾਵੇ, ਬਹੁਤੇ ਧਨ ਪਦਾਰਥ ਖੱਟ ਕੇ ਮਿਲ ਜਾਵੇ, ਮਹਾਰਾਜ ਕਹਿੰਦੇ ਇਹ ਨਹੀਂ ਕਦੇ ਹੋ ਸਕਦਾ। ਸੁਖ ਨਾਹੀ ਪੇਖਹਿ ਨਿਰਤ ਨਾਟੇ, ਭਾਵੇਂ ਨਾਚ ਤਮਾਸ਼ਾ ਵੀ ਦੇਖ ਲੈਣਾ ਕਰੇ। ਸੰਸਾਰ ਦੇ ਅੰਦਰ ਸੁਖ ਨਾਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਵਿੱਚ ਕਮਾਈ ਕਰ ਕਰਕੇ ਭਾਵੇਂ ਦੇਖ ਲੈਣਾ ਕਰੇ। ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਗੁਣ ਗਾਉਣੇ ਕਰਕੇ ਹੀ ਅਸਲ ਦੇ ਵਿੱਚ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਦੂਜੀ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਹੈ। ਦੂਜੀ ਨਾਹੀ ਜਾਏ। ਤੇ ਮਹਾਰਾਜ ਜੇ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਪਰਮੇਸ਼ਰ ਮੇੜ ਹੀ ਨਹੀਂ ਸਕਦਾ, ਪਰਮਾਤਮਾ ਦਾ ਪਰਮ ਸੁਖ ਮੇੜ ਹੀ ਨਹੀਂ ਸਕਦਾ, ਹੋਰ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ ਹੈ, ਤੇ ਫਿਰ ਅਸੀਂ ਕਿਉਂ ਦਰ ਦਰ ਤੇ ਜਾ ਕੱਟ ਕੇ ਭਟਕਣਾ ਹੈ। ਮਹਾਰਾਜ ਊਹਾਂ ਤਾਉ ਜਾਈਏ ਜੋ ਇਹ ਨਾ ਹੋਏ। ਜੇ ਆਪ ਦੇ ਘਰ ਵਿੱਚ ਕੋਈ ਦਾਤ ਨਾ ਪ੍ਰਾਪਤ ਹੁੰਦੀ ਹੋਵੇ ਤਾਂ ਹੋਰ ਦਰ ਦਰ ਤੇ ਅਸੀਂ ਭਟਕਣਾ ਕਰੀਏ। ਇਸ ਕਰਕੇ ਮਹਾਰਾਜ ਆਪ ਕਿਰਪਾ ਕਰੋ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਰੂਪੀ ਪਰਮ ਸੁਖ ਸਾਨੂੰ ਬਖਸ਼ਿਸ਼ ਕਰ ਦੇਵੋ। ਜਿਨੇ ਚਾਖਿਆ ਪ੍ਰੇਮ ਰਸ। ਜਿਨ੍ਹਾਂ ਜਗਿਆਸੂ ਜਨਾਂ ਨੇ ਪਰਮਾਤਮਾ ਦੇ ਪ੍ਰੇਮ ਰਸ ਨੂੰ ਚਖਿਆ ਹੈ, ਜਗਤ ਦੇ ਸੁੱਖਾਂ ਤੋਂ ਉਪਰਾਮ ਹੋ ਕੇ ਅੰਤਰਮੁਖ ਬਿਰਤੀ ਕਰਕੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਸੇ ਤ੍ਰਿਪਤ ਰਹੇ ਆਗਾਏ। ਉਹ ਗੁਰਮੁਖ ਪਿਆਰੇ ਸੰਸਾਰ ਦੇ ਸੁੱਖਾਂ ਵੱਲੋਂ ਤ੍ਰਿਪਤ ਹੋ ਗਏ ਹਨ। ਸਵਰਗ ਆਦਿਕ, ਬ੍ਰਹਮ ਆਦਿਕ, ਬ੍ਰਹਮਪੁਰੀ ਆਦਿਕ ਦੇ ਸੁੱਖਾਂ ਦੇ ਵੱਲੋਂ ਵੀ ਉਹ ਅਗਾਏ ਰੱਜ ਗਏ ਹੈ। ਤਨ ਕਰਕੇ ਵੀ ਤ੍ਰਿਪਤ ਹੋ ਗਏ ਹਨ, ਮਨ ਕਰਕੇ ਵੀ ਤਿੰਨਾਂ ਦੀ ਤ੍ਰਿਪਤੀ ਹੋ ਗਈ ਹੈ। ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ, ਜਿਨ੍ਹਾਂ ਨੂੰ ਦੁਨੀਆ ਦੇ ਰਸ ਫਿੱਕੇ ਲੱਗੇ ਹੈ, ਪ੍ਰਮਾਤਮਾ ਦੇ ਪਰਮ ਰਸ ਨੂੰ ਜਿਨ੍ਹਾਂ ਨੇ ਚੱਖ ਲਿਆ, ਹਜੂਰ ਕਹਿੰਦੇ ਉਹ ਮਨ ਕਰਕੇ ਤਨ ਕਰਕੇ ਤ੍ਰਿਪਤ ਹੋ ਗਏ ਹਨ। ਆਪ ਤਿਆਗ ਬੇਨਤੀ ਕਰਹਿ। ਐ ਪ੍ਰਾਣ ਧਾਰੇ ਜੀਵ ਜੇ ਆਪਾ ਭਾਵ ਤਿਆਗ ਕੇ ਅਭਾਵ ਕਰਕੇ ਬੇਨਤੀ ਕਰਨਾ ਕਰੇ, ਕਿਉਂਕਿ ਜੀਵ ਰੂਪ ਸਖੀ ਬੇਨਤੀ ਕਰਕੇ ਪੁੱਛ ਰਹੀ ਹੈ, ਹੇ ਮਹਾਤਮਾ ਰੂਪ ਸਖੀ ਮੈਨੂੰ ਜੀਵਨ ਦੇ ਵਿੱਚ ਕੀ ਕਰਨਾ ਚਾਹੀਦਾ।
ਮੈਂ ਕਿਹੜਾ ਯਤਨ ਕਰਾਂ ਪ੍ਰਮਾਤਮਾ ਮੈਨੂੰ ਮਿਲ ਜਾਵੇ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਇਹ ਮਹਾਰਾਜ ਢੰਗ ਦੱਸ ਰਹੇ ਹੈ। ਆਪ ਤਿਆਗ ਬੇਨਤੀ ਕਰਹੇ, ਆਪਾ ਭਾਵ ਅਭਾਵ ਕਰਕੇ ਨਿਮਰਤਾਵਾਨ ਹੋ ਕਰਕੇ ਬੇਨਤੀ ਕਰਨਾ ਕਰੇ। ਕਿਉਂਕਿ ਅਰਦਾਸ ਤਾਂ ਅਸੀਂ ਭਾਵੇਂ ਸਾਰੇ ਮਹਾਰਾਜ ਦੇ ਸਨਮੁਖ ਹੋ ਕੇ ਕਰਦੇ ਹਾਂ, ਪਰ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜਿਵੇਂ ਸਾਰੇ ਵੇਖਾ ਵਿਖਾਈ ਸੀ ਨਮਸਕਾਰ ਵੀ ਕਰਦੇ ਹਾਂ, ਝੁਕਦੇ ਵੀ ਹਾਂ, ਪਰ ਸਤਿਗੁਰੂ ਜੀ ਦਾ ਬਚਨ ਆਉਂਦਾ, ਸੀਸ ਨਿਵਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਜੇ ਹਿਰਦੇ ਨੂੰ ਸਿੱਧਾ ਨਾ ਕੀਤਾ, ਹਿਰਦੇ ਕਰਕੇ ਹੋਰ ਦਰ ਦਰ ਤੇ ਭਾਵਨਾ ਬਣਾ ਕਰਕੇ ਬੈਠਾ ਹੋਇਆ, ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ, ਤੇ ਮਹਾਰਾਜ ਫਿਰ ਇਸ ਕਹਿੰਦੇ ਕਿ ਸੀਸ ਝੁਕਾਉਣ ਦਾ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ। ਇਸ ਲਈ ਮਹਾਰਾਜ ਸਾਹਿਬ ਜੀ ਦੇ ਪੂਰਨ ਵਿਸ਼ਵਾਸ ਹੋਵੇ, ਗੁਰੂ ਬਚਨਾਂ ਤੇ ਅਟਲ ਭਰੋਸਾ ਹੋਵੇ, ਤਾਂ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕਦਾ ਹੈ। ਮਹਾਰਾਜ ਹਜੂਰ ਨੇ ਫਰਮਾਨ ਕੀਤਾ, ਆਪ ਤਿਆਗ ਬਿਨਤੀ ਕਰਹੇ, ਆਪਾ ਭਾਵ ਅਭਾਵ ਕਰਕੇ ਬੇਨਤੀ ਕਰੇ। ਮਹਾਰਾਜ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਹਿ ਰਾਸ। ਜੇ ਕਾਰਜ ਆਪ ਜੀ ਨੂੰ ਭਾ ਜਾਵੇ ਤੇ ਰਾਸ ਆ ਜਾਵੇ। ਇਹ ਨਹੀਂ ਕਿ ਦਾਵਾ ਕਰੀ ਜਾਵੇ ਕਿ ਮਹਾਰਾਜ ਕਾਰਜ ਪੂਰਾ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਜੇ ਸਤਿਗੁਰੂ ਜੀ ਨੂੰ ਨਹੀਂ ਭਾਵਦਾ ਹੋਊਗਾ ਤੇ ਦਬਲ ਕਰਕੇ ਕਿਵੇਂ ਕਰਵਾ ਸਕਦਾ ਹੈ, ਜ਼ੋਰ ਪਾ ਕਰਕੇ ਕਿਵੇਂ ਉਹ ਕਾਰਜ ਕਰ ਸਕਦਾ। ਜੇ ਪੂਰਾ ਹੋ ਵੀ ਜਾਵੇ ਤੇ ਫਿਰ ਉਹਦਾ ਸੁੱਖ ਹੀ ਨਾ ਪ੍ਰਾਪਤ ਹੋਵੇਗਾ, ਤੇ ਫਿਰ ਵੀ ਤਾਂ ਦੁਖੀ ਹੋਣਾ ਹੀ ਪੈਣਾ, ਫਿਰ ਵੀ ਤਾਂ ਬਾਅਦ ਵਿੱਚ ਪਛਤਾਤਾਪ ਕਰਨਾ ਹੀ ਪੈਣਾ। ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰੇ, ਨਿਮਰਤਾਵਾਨ ਹੋ ਕਰਕੇ, हे ਮਹਾਰਾਜ ਆਪ ਜੀ ਭਲਿਆਂ ਦੇ ਬੁਰਿਆਂ ਦੀ ਪੀੜਾ ਨੂੰ ਪਹਿਚਾਨਣ ਵਾਲੇ ਹੋ, ਇਸ ਲਈ ਆਪ ਤਿਆਗ ਬੇਨਤੀ ਕਰਹੇ। ਆਪਾ ਭਾਵ ਅਭਾਵ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰ। ਲੇਹ ਪ੍ਰਭੂ ਲੜ ਲਾਏ। ਐ ਪ੍ਰਭੂ ਜੀ ਆਪਣੇ ਸ਼ਰਨ ਰੂਪੀ ਪੱਲੇ ਦੇ ਨਾਲ ਸਾਨੂੰ ਲਾ ਲਓ। ਮਹਾਰਾਜ ਆਪ ਜੀ ਦੀ ਯਾਦ ਕਦੇ ਵੀ ਸਾਡੇ ਹਿਰਦਿਓਂ ਵਿਸਰੇ ਨਾ। ਮਹਾਰਾਜ ਕਦੇ ਵੀ ਆਪ ਜੀ ਸਾਨੂੰ ਹਿਰਦੇ ਕਰਕੇ ਭੁੱਲੋ ਨਾ। ਮਨ ਬਾਣੀ ਸਰੀਰ ਕਰਕੇ ਆਪ ਜੀ ਦੀ ਸ਼ਰਨ ਦੇ ਵਿੱਚ ਰਹਿਣਾ ਕਰੀਏ, ਕਿਉਂਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਆਪ ਜੀ ਦਾ ਬਿਰਧ ਹੈ, ਆਪ ਜੀ ਦਾ ਧਰਮ ਹੈ, ਸ਼ਰਨ ਆਏ ਦੀ ਲੱਜਿਆ ਰੱਖਣੀ। ਭਾਵੇਂ ਮਹਾਰਾਜ ਕੋਈ ਬੁਰਾ ਹੋਵੇ, ਭਲਾ ਹੋਵੇ, ਪਾਪੀ ਹੋਵੇ, ਪੁੰਨੀ ਹੋਵੇ, ਚੋਰ ਹੋਵੇ, ਸਾਧ ਹੋਵੇ, ਸ਼ਰਨ ਆਇਆ ਨੂੰ ਮਹਾਰਾਜ ਆਪ ਜੀ ਕੰਠ ਦੇ ਨਾਲ ਲਾ ਲੈਂਦੇ ਹੋ। ਇਹ ਆਪ ਜੀ ਦਾ ਬਿਰਧ ਹੈ। ਇਸ ਲਈ ਮਹਾਰਾਜ ਆਪ ਕਿਰਪਾ ਕਰੋ। ਆਪ ਤਿਆਗ ਬੇਨਤੀ ਕਰਹੇ, ਲੇਹ ਪ੍ਰਭੂ ਲੜ ਲਾਏ। ਐ ਪ੍ਰਭੂ ਜੀ, हे ਮਹਾਰਾਜ ਜੀ, ਆਪਣੀ ਸ਼ਰਨ ਰੂਪੀ ਪੱਲੇ ਦੇ ਨਾਲ ਸਾਨੂੰ ਲਾ ਲੈਣਾ ਕਰੋ। ਜੋ ਹਰ ਕਾਂਤ ਮਿਲਾਇਆ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਜੋ ਜੀਵ ਰੂਪ ਸਖੀਆਂ ਕੰਤ ਪਰਮਾਤਮਾ ਨੇ ਆਪਣੇ ਲੜ ਲਾ ਲਈਆਂ ਹਨ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਜਿਨ੍ਹਾਂ ਨੂੰ ਅਭੇਦ ਕਰ ਲਿਆ ਹੈ। ਪਰਮਾਤਮਾ ਨੇ ਜਿਨ੍ਹਾਂ ਦੇ ਹਿਰਦੇ ਦਾ ਪਿਆਰ, ਮਨ ਦੀ ਭਾਵਨਾ ਪੂਰਵਕ ਜਿਨ੍ਹਾਂ ਦੀ ਬੇਨਤੀ ਮਹਾਰਾਜ ਸਾਹਿਬ ਜੀ ਨੇ ਸੁਣ ਕਰਕੇ ਆਪਣੇ ਸਰੂਪ ਦੀ ਅਭੇਦਤਾ ਬਖਸ਼ੀ ਹੈ। ਸੇ ਵਿਛੜ ਕਤਹਿ ਨਾ ਜਾਏ। ਸਤਿਗੁਰੂ ਜੀ ਕਹਿੰਦੇ ਹੋ ਫਿਰ ਪ੍ਰਮਾਤਮਾ ਤੋਂ ਵਿਛੜ ਕੇ ਜੀਵ ਰੂਪ ਸਖੀਆਂ ਕਿਤੇ ਵੀ ਨਹੀਂ ਜਾਣਾ ਕਰਦੀਆਂ। ਭਾਵ ਦੁਬਾਰਾ ਜਨਮ ਨਹੀਂ ਧਾਰਨ ਕਰਨਾ ਪੈਂਦਾ। ਜੰਮਣ ਮਰਨਾ ਉਹਨਾਂ ਦਾ ਮਿਟ ਗਿਆ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਜਿਨ੍ਹਾਂ ਜਗਿਆਸੂ ਰੂਪ ਸਖੀਆਂ ਨੂੰ ਪਤੀ ਪ੍ਰਮਾਤਮਾ ਪ੍ਰਾਪਤ ਹੋ ਗਿਆ, ਉਹਨਾਂ ਨੂੰ ਫਿਰ ਬਾਰ-ਬਾਰ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਨੇ ਪਏ, ਤੇ ਇਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਦਾ ਸੁਖ ਪ੍ਰਾਪਤ ਹੋ ਗਿਆ ਹੈ। ਪ੍ਰਭ ਵਿਣ ਦੂਜਾ ਕੋ ਨਹੀਂ। ਇੱਕ ਪ੍ਰਭੂ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ ਹੈ ਜੋ ਸਾਡਾ ਸੰਗੀ ਸਾਥੀ ਬਣ ਸਕੇ, ਜਮਾ ਦੀ ਮਾਰ ਤੋਂ ਬਚਾ ਸਕੇ। ਇੱਕ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਜੋ ਜੀਵਾਂ ਦੀ ਆਪ ਹੀ ਪਰਵਰਿਸ਼ ਕਰਦਾ ਹੋਵੇ, ਸਮੇਂ ਸਿਰ ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦਾ ਹੋਵੇ। ਨਾਨਕ ਹਰਿ ਸਰਣਾਏ। ਇਸ ਲਈ ਮਹਾਰਾਜ ਕਹਿੰਦੇ ਐ ਜੀਵ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰ, ਜਿਸ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਸਰਬ ਸ਼ਕਤੀਵਾਨ, ਸਰਬ ਕਲਾ ਸਮਰੱਥ, ਸਰਬ ਵਿਆਪਕ ਹੋਰ ਕੋਈ ਸੰਸਾਰ ਅੰਦਰ ਸ਼ਕਤੀ ਨਹੀਂ ਹੈ।
ਨਾ ਪਹਿਲਾਂ ਸੀ, ਨਾ ਹੁਣ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗੀ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ, ਜਿਸ ਦੀ ਸ਼ਰਨ ਧਾਰਨ ਕਰਨੇ ਕਰਕੇ ਸਾਰੇ ਭੈ ਸਭ ਡਰ ਹਿਰਦੇ ਵਿੱਚੋਂ ਖਤਮ ਹੋ ਜਾਂਦੇ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਮਹਾਰਾਜ ਕਹਿੰਦੇ ਜੀਵ ਦੇ ਦੁੱਖ ਨਾਸ ਹੋ ਜਾਂਦੇ ਹੈ, ਪਰਮ ਸੁਖ ਨੂੰ ਇਹ ਜੀਵ ਪ੍ਰਾਪਤ ਕਰ ਲੈਂਦਾ ਜੇ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ ਲਵੇ। ਔਰ ਜਿਹੜੇ ਪ੍ਰਬਲ ਵਿਕਾਰ ਹਨ, ਜੋ ਸੰਸਾਰ ਦੇ ਵੱਡੇ ਵੱਡੇ ਤਪਸਵੀਆਂ ਰਿਖੀਆਂ ਮੁਨੀਆਂ ਨੂੰ ਗੋਡੇ ਟਿਕਾ ਦੇਣਾ ਕਰਦੇ ਹੈ, ਮਹਾਰਾਜ ਕਹਿੰਦੇ ਇਹ 5 ਵਿਕਾਰ 5 ਦੁਸ਼ਟ ਵੀ ਵਾਹਿਗੁਰੂ ਦੀ ਸ਼ਰਨ ਧਾਰਨ ਕਰਨੇ ਕਰਕੇ ਵਸ ਵਿੱਚ ਹੋ ਜਾਂਦੇ ਹੈ। ਤੇਰੀ ਸ਼ਰਨ ਤੇਰਾ ਪ੍ਰਵਾਸੈ, 5 ਦੁਸ਼ਟ ਲੈ ਸਾਧੇ। ਮਹਾਰਾਜ ਆਪ ਜੀ ਦੇ ਭਰੋਸੇ ਦਾ ਸਦਕਾ, ਆਪ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਹੀ 5 ਵਿਕਾਰਾਂ ਦੁਸ਼ਟਾਂ ਨੂੰ ਵਸ ਵਿੱਚ ਕੀਤਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਈ। ਐ ਪ੍ਰਭੂ ਜੀ, हे ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਕੌਣ ਹੈ ਮਹਾਰਾਜ ਜੋ ਸਾਡੇ ਮਨ ਦਾ ਸਹਾਇਕ ਬਣ ਸਕਦਾ ਹੈ। ਮਹਾਰਾਜ ਆਪ ਤੋਂ ਬਿਨਾਂ ਕੌਣ ਹੈ ਜੋ ਸਾਡੇ ਲੋਕ ਪਰਲੋਕ ਦੇ ਵਿੱਚ ਲੱਜਿਆ ਰੱਖ ਸਕਦਾ ਹੈ, ਸਾਡਾ ਰੱਖਿਅਕ ਬਣ ਕੇ ਰੱਖਿਆ ਕਰ ਸਕਦਾ ਹੈ, ਵਿਕਾਰਾਂ ਰੂਪੀ ਦੁਸ਼ਮਣਾਂ ਤੋਂ ਸਾਨੂੰ ਬਚਾ ਸਕਦਾ ਹੈ। ਮਹਾਰਾਜ ਔਗਣਾ ਤੋਂ ਪਾਪ ਕਰਮ ਕਰਨੇ ਤੋਂ ਮਨ ਨੂੰ ਟਾਲ ਕਰਕੇ ਰੱਖ ਸਕਦਾ ਹੈ। ਆਪ ਜੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਇਸ ਲਈ ਮਹਾਰਾਜ ਆਪ ਜੀ ਦੀ ਸ਼ਰਨ ਆਏ ਹਾਂ। ਆਪ ਕਿਰਪਾ ਕਰਕੇ ਸ਼ਰਨ ਨੂੰ ਪੱਲੇ ਵੀ ਸਾਨੂੰ ਲਾ ਲੈਣਾ ਕਰੋ। ਅਸੂ ਸੁਖੀ ਵਸੰਦੀਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਬਦ ਦੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਅਸੂ ਦੇ ਮਹੀਨੇ ਦੁਆਰਾ ਮਹਾਰਾਜ ਫਰਮਾਉਂਦੇ ਹੈ, ਉਹ ਮਹਾਤਮਾ ਰੂਪ ਸਖੀਆਂ ਸੁਖੀ ਵਸ ਰਹੀਆਂ ਹਨ। ਅਸੂ ਸੁਖੀ ਵਸੰਦੀਆ, ਉਹ ਜਗਿਆਸੂ ਰੂਪ ਸਖੀਆਂ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ, ਉਹਨਾਂ ਦਾ ਜੀਵਨ ਬੜਾ ਹੀ ਸੁਖਾਲਾ ਨਿਰਵਾਹ ਹੋ ਰਿਹਾ ਹੈ। ਜਿਨਾ ਮਇਆ ਹਰ ਰਾਏ। ਰਾਜਾ ਸਰੂਪ ਪ੍ਰਕਾਸ਼ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜਿਨ੍ਹਾਂ ਤੇ ਮਇਆ ਅੰਮ੍ਰਿਤਮਈ ਦ੍ਰਿਸ਼ਟੀ ਪੈ ਗਈ ਹੈ, ਮਇਆ ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਉਹ ਮਹਾਤਮਾ ਰੂਪ ਸਖੀਆਂ ਬੜਾ ਹਿਰਦੇ ਕਰਕੇ ਅਡੋਲ ਹੋ ਕਰਕੇ ਸੁਖਾਲਾ ਜੀਵਨ ਨਿਰਵਾਹ ਕਰਦੀਆਂ ਹਨ। ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹਿਰਦੇ ਕਰਕੇ ਕਦੇ ਵੀ ਸਾਧ ਸੰਗਤ ਜੀ ਦੁਖੀ ਨਹੀਂ ਹੁੰਦੇ। ਜੋ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ ਨਾ, ਪ੍ਰਮਾਤਮਾ ਜਿਨ੍ਹਾਂ ਤੇ ਮਇਆ ਕਰਕੇ ਕਿਰਪਾ ਕਰਕੇ ਹਿਰਦੇ ਅੰਦਰ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ, ਉਹਨਾਂ ਦੇ ਹਿਰਦੇ ਅੰਦਰ ਜੀਵਨ ਪਰਯੰਤ ਆਨੰਦ ਦਾ ਖੇੜਾ ਬਣਿਆ ਰਹਿੰਦਾ ਹੈ, ਹਿਰਦਾ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਕਦੇ ਵੀ ਉਹ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹਿਰਦੇ ਕਰਕੇ ਦੁਖੀ ਨਹੀਂ ਹੁੰਦੇ। ਤਨ ਤੇ ਭਾਵੇਂ ਜਿੰਨਾ ਮਰਜ਼ੀ ਵੱਡਾ ਕੋਈ ਕਸ਼ਟ ਆ ਜਾਵੇ, ਪਰ ਹਿਰਦੇ ਦੀ ਉਹਨਾਂ ਦੀ ਅਡੋਲਤਾ ਹੀ ਬਣੀ ਰਹਿੰਦੀ ਹੈ, ਕਿਉਂਕਿ ਪਰਮਾਤਮਾ ਨੇ ਵਿਸ਼ੇਸ਼ ਕਰਕੇ ਤਿੰਨਾਂ ਤੇ ਕਿਰਪਾ ਕੀਤੀ ਹੈ। ਵਿਸ਼ੇਸ਼ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਣੇ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਇਸ ਕਰਕੇ ਉਹ ਆਤਮਿਕ ਸੁੱਖ ਦੇ ਵਿੱਚ ਹੀ ਹਰ ਸਮੇਂ ਲੀਨ ਰਹਿੰਦੇ ਹਨ। ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ 12 ਮਾਹ ਪਾਵਨ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਮਿਲ ਕਰਕੇ ਬੇਨਤੀ ਕਰੀਏ, ਮਹਾਰਾਜ ਸਾਨੂੰ ਦਰੋਂ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਜੀ ਸਿੱਖਾਂ ਦੇ ਘਰ ਜਨਮ ਦਿੱਤਾ ਹੈ ਤੇ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਐ ਸਤਿਗੁਰੂ ਜੀ ਸਿੱਖੀ ਬਖਸ਼ੀ ਅਤੇ ਸਿੱਖੀ ਕਮਾਉਣ ਦਾ ਬਲ ਬਖਸ਼ਿਸ਼ ਕਰੋ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਰਹਿਮਤ ਕਰਨ, ਆਪਣੇ ਚਰਨਾਂ ਦਾ ਪਿਆਰ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਸਾਨੂੰ ਸਭ ਨੂੰ ਨਿਵਾਜ ਦੇਣ। ਆਓ ਹੁਣ ਸਾਧ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜੀਏ, ਜੋ ਇਸ ਪਾਵਨ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਹਰ ਰੋਜ਼ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 250 ਅੰਗ ਤੇ ਸੁਸ਼ੋਭਿਤ ਹੈ।
ਮਹਾਰਾਜ ਸਾਹਿਬ ਜੀ ਇਸ ਪਾਵਨ ਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਦੇ ਨਾਲ ਸਰਵਣ ਕਰੀਏ। ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਇੱਕ ਵਾਰ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਅਨਕ ਭੇਖ ਅਰ ਗਿਆਨ ਧਿਆਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਲੋਕ ਉਚਾਰਨ ਕਰ ਰਹੇ ਹੈ, ਜੋ ਸ਼ਬਦ ਦੇ ਅੰਦਰ ਮੂਲ ਰੂਪ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਕਿ ਜਗਤ ਅੰਦਰ ਅਨੇਕਾਂ ਭਾਵੇਂ ਕੋਈ ਮਨੁੱਖ ਆਪਣੇ ਤਨ ਦੇ ਉੱਪਰ ਭੇਖ ਬਣਾ ਲਵੇ, ਅਨੇਕ ਭੇਖ ਔਰ ਗਿਆਨ ਧਿਆਨ, ਤੇ ਅਨੇਕਾਂ ਪ੍ਰਕਾਰ ਦਾ ਦੁਨੀਆ ਦਾ ਗਿਆਨ ਪ੍ਰਾਪਤ ਕਰ ਲਵੇ, ਫਿਰ ਅਨੇਕਾਂ ਤਰ੍ਹਾਂ ਕਰਕੇ ਧਿਆਨ ਸਾਧਨਾ ਨੂੰ ਵੀ ਸਾਧ ਲੈਣਾ ਕਰੇ। ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਦੇ ਬਹੁਤ ਸਾਰੇ ਜਗਤ ਦੇ ਅੰਦਰ ਸਾਧਨ ਹੈ। ਤਮਾਮ ਸੰਸਾਰ ਦੇ ਜੀਵ ਹਨ, ਕੋਈ ਕਿਸੇ ਢੰਗ ਦੇ ਨਾਲ ਯਤਨ ਕਰਦਾ ਹੈ। ਕੋਈ ਨਾ ਕੋਈ ਹਰ ਸਮੇਂ ਜੀਵ ਯਤਨਸ਼ੀਲ ਰਹਿੰਦਾ ਹੈ ਕਿ ਇਸ ਢੰਗ ਦੁਆਰਾ ਇਹ ਸਾਧਨ ਕਰਨੇ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਪਰ ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਹਨ, ਅਨੇਕ ਭੇਖ ਅਰ ਗਿਆਨ ਧਿਆਨ। ਭੇਖ ਉਹਨੂੰ ਕਿਹਾ ਜਾਂਦਾ ਹੈ ਜੋ ਜੀਵਨ ਮਨੁੱਖ ਦੇ ਅੰਦਰ ਨਾ ਹੋਵੇ ਤੇ ਬਾਹਰੋਂ ਤਨ ਦੇ ਉੱਪਰ ਭੇਖ ਬਣਾ ਕਰਕੇ ਬੈਠਾ ਹੋਵੇ, ਵਿਖਾਵੇ ਕਰਕੇ ਜਗਤ ਦੇ ਲੋਕਾਂ ਨੂੰ ਭਰਮਾ ਕੇ ਅੱਖੀਂ ਘਾਟਾ ਪਾ ਕੇ ਤੇ ਆਪਣੀ ਪੂਜਾ ਕਰਾਈ ਜਾਵੇ। ਭੇਖ ਭਾਵੇਂ ਬੰਦਗੀ ਕਰਨ ਵਾਲੇ ਸੰਤਾਂ ਵਾਲਾ ਹੋਵੇ, ਪਰ ਸਾਧ ਸੰਗਤ ਜੀ ਹਿਰਦੇ ਅੰਦਰ ਛਲ ਧਾਰਨ ਕੀਤਾ ਹੋਵੇ। ਇਹ ਮਹਾਰਾਜ ਕਹਿੰਦੇ ਐਸਾ ਭਾਵੇਂ ਤਨ ਤੇ ਤਰ੍ਹਾਂ ਤਰ੍ਹਾਂ ਦੀ ਕੋਈ ਭੇਖ ਬਣਾ ਲਵੇ, ਫਿਰ ਦੁਨੀਆ ਭਰ ਦਾ ਗਿਆਨ ਵੀ ਭਾਵੇਂ ਪ੍ਰਾਪਤ ਕਰ ਲਵੇ, ਧਿਆਨ ਸਾਧਨਾ ਵੀ ਕਈ ਤਰ੍ਹਾਂ ਕਰਕੇ ਭਾਵੇਂ ਜੀਵਨ ਵਿੱਚ ਧਾਰਨ ਕਰ ਲਵੇ। ਮਨ ਹਠ ਮਿਲਿਆ ਨਾ ਕੋਈ। ਜਾਂ ਮਨ ਕਰਕੇ ਹੱਠ ਕਰਕੇ ਬੈਠਾ ਰਹੇ, ਮਨ ਹਠੀਆ ਬਣ ਕੇ ਸਿਮਰਨ ਨਾ ਕਰੇ, ਉਵੇਂ ਮਨ ਕਰਕੇ ਹੱਠ ਕਰੀ ਜਾਵੇ, ਜਾਂ ਹੱਠ ਧਾਰਨ ਕਰ ਲਿਆ ਹੋਵੇ ਕਿ ਮੈਨੂੰ ਤੇ ਰੱਬ ਮਿਲ ਹੀ ਗਿਆ ਹੈ, ਰੱਬ ਮੇਰੇ ਤੋਂ ਦੂਰ ਥੋੜਾ ਹੈ, ਗੱਲੀ ਬਾਤੀ ਕਹੀ ਜਾਵੇ, ਪਰ ਕਦੇ ਰੱਬ ਦੇ ਗੁਣਾਂ ਨੂੰ ਯਾਦ ਨਾ ਕੀਤਾ ਹੋਵੇ, ਪਰਮੇਸ਼ਰ ਦਾ ਕਦੇ ਵੀ ਸਿਮਰਨ ਨਾ ਕਰੇ। ਮਹਾਰਾਜ ਕਹਿੰਦੇ ਮਨ ਹੱਠ ਮਿਲਿਓ ਨਾ ਕੋਏ। ਦੱਸੋ ਖਾਂ ਕਿਸ ਨੂੰ ਮਿਲਿਆ ਮਨ ਦੇ ਹੱਠ ਕਰਕੇ, ਦੁਨੀਆ ਦੇ ਧਿਆਨ ਸਾਧਨਾ ਸਾਧਨੇ ਕਰਕੇ, ਝੂਠੇ ਭੇਖ ਧਾਰਨ ਕਰਨੇ ਕਰਕੇ। ਮਹਾਰਾਜ ਕਹਿੰਦੇ ਤਰ੍ਹਾਂ ਤਰ੍ਹਾਂ ਦਾ ਗਿਆਨ ਦੀ ਪ੍ਰਾਪਤੀ ਕਰਨੀ ਕਰਕੇ ਕਦੇ ਵੀ ਕਿਸੇ ਨੂੰ ਰੱਬ ਨਹੀਂ ਮਿਲਿਆ, ਨਾ ਹੀ ਕਦੇ ਮਿਲ ਸਕੇਗਾ। ਕਾਹੋ ਨਾਨਕ ਕਿਰਪਾ ਭਈ। ਜਗਿਆਸੂ ਮੁਖ ਦੁਆਰਾ ਬੇਨਤੀ ਕਰਕੇ ਪੁੱਛਦੇ ਮਹਾਰਾਜ, ਫਿਰ ਆਪ ਕਿਰਪਾ ਕਰਕੇ ਦੱਸੋ ਕਿਹਨਾਂ ਨੂੰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਅਸਲ ਗਿਆਨਵਾਨ ਪੁਰਖ ਕਿਹੜੇ ਹਨ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਹੈ। ਭਗਤ ਗਿਆਨੀ ਸੋਏ। ਉਹ ਅਸਲ ਦੇ ਵਿੱਚ ਭਗਤ ਗਿਆਨਵਾਨ ਹਨ, ਉਹ ਅਸਲ ਦੇ ਵਿੱਚ ਭਗਤ ਗਿਆਨੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਕਰਕੇ ਪ੍ਰਮਾਤਮਾ ਦਾ ਪ੍ਰਕਾਸ਼ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਹਿਰਦੇ ਅੰਦਰ ਪ੍ਰਕਾਸ਼ਿਤ ਹੋ ਗਿਆ। ਉਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅਸਲ ਗਿਆਨੀ ਪੁਰਖ ਹਨ। ਕਿਉਂਕਿ ਜਿਹੜੇ ਭਗਤ ਹੈ ਨਾ ਸਾਧ ਸੰਗਤ ਜੀ, ਚਾਰ ਪ੍ਰਕਾਰ ਦੇ ਮੰਨੇ ਵਿਦਵਾਨ ਪੁਰਖਾਂ ਨੇ। ਇੱਕ ਉਹ ਸੰਸਾਰ ਦੇ ਅੰਦਰ ਭਗਤ ਹਨ ਜਿਹੜੇ ਅਰਥਾ ਅਰਥੀ ਭਗਤ ਹੈ, ਫਿਰ ਆਰਤ ਭਗਤ ਹਨ, ਫਿਰ ਅਨਿੰਨ ਭਗਤ ਹਨ, ਤੇ ਫਿਰ ਚੌਥੇ ਨੰਬਰ ਤੇ ਗਿਆਨੀ ਭਗਤ ਮੰਨੇ ਗਏ ਹੈ। ਅਰਥਾ ਅਰਥੀ ਉਹ ਹੁੰਦਾ ਹੈ ਜਿਹੜਾ ਕੋਈ ਮਨ ਦੇ ਵਿੱਚ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਨੀ। ਜਿਵੇਂ ਸਾਧ ਸੰਗਤ ਜੀ ਭਗਤ ਧਰੂ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਸੀ ਨਾ, ਮਨ ਵਿੱਚ ਇੱਛਾ ਲੈ ਕੇ। ਜਦੋਂ ਮਨ ਨੂੰ ਠੋਕਰ ਵੱਜੀ ਸੀ, ਮਤਰੇਈ ਮਾਂ ਨੇ ਚਪੇੜ ਮਾਰ ਦਿੱਤੀ ਸੀ, ਪਿਤਾ ਦੀ ਗੋਦ ਵਿੱਚ ਬੈਠਿਆ ਹੋਇਆ ਵਿਰਾਗ ਵਿੱਚ ਆ ਕੇ ਰੋਂਦਿਆਂ ਹੋਇਆ ਮਾਂ ਕੋਲ ਜਾ ਕੇ ਪੁੱਛਦੇ ਨੇ, ਮਾਂ ਤੂੰ ਦੱਸ ਮੈਨੂੰ ਗੋਲੀ ਹੈ ਕਿ ਜਾਂ ਫਿਰ ਰਾਣੀ ਹੈ? ਤੇ ਕਹਿਣ ਲੱਗੀ, ਐ ਪੁੱਤਰ ਕਿ ਗੋਲੀ ਨਹੀਂ, ਮੈਂ ਤਾਂ ਰਾਣੀ ਆ। ਰਾਣੀ ਹੈ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ।
ਕਿ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਗੋਲਿਆਂ ਵਾਲਾ ਵਰਤਾਰਾ ਸਾਡੇ ਨਾਲ ਹੁੰਦਾ ਪਿਆ ਹੈ। ਤਾਂ ਭਾਵੇਂ ਮੈਂ ਰਾਜ ਘਰਾਣਿਆਂ ਦੇ ਵਿੱਚੋਂ ਆਈ ਆ, ਰਾਣੀ ਆ, ਪਰ ਬੰਦਗੀ ਨਾ ਕਰਨੇ ਕਰਕੇ ਸਾਡੇ ਨਾਲ ਇਦਾਂ ਦਾ ਵਰਤਾਰਾ ਹੋ ਰਿਹਾ ਹੈ। ਤੇ ਫਿਰ ਮਾਂ ਨੂੰ ਪੁੱਛਦੇ ਨੇ, ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਹੇ ਮਾਂ, ਮੈਨੂੰ ਦੱਸ ਮੈਂ ਕਿਹੜਾ ਯਤਨ ਕਰਾਂ ਜਿਸ ਕਰਕੇ ਮੈਨੂੰ ਪਿਤਾ ਵਾਲਾ ਪਿਆਰ ਮਿਲ ਜਾਵੇ। ਜਿਹੜੇ ਦੁਸ਼ਮਣਾਂ ਦੀ ਤਰ੍ਹਾਂ ਮਤਰੇਈ ਮਾਂ ਮੇਰੇ ਨਾਲ ਵਰਤਾਰਾ ਕਰਦੀ, ਆਪਣੀਆਂ ਵਾਂਗ ਪਿਆਰ ਕਰਨ ਲੱਗ ਪਵੇ, ਮੇਰਾ ਹੱਕ ਮੈਨੂੰ ਪ੍ਰਾਪਤ ਹੋ ਜਾਵੇ। ਪਿਤਾ ਦੀ ਗੋਦ ਵਿੱਚ ਬੈਠਿਆਂ ਹੋਇਆਂ ਮਤਰੇਈ ਮਾਂ ਨੇ ਮੈਨੂੰ ਚਪੇੜ ਮਾਰ ਕਰਕੇ ਉੱਥੋਂ ਉਠਾਲ ਦਿੱਤਾ ਕਿ ਇੰਨਾ ਹੀ ਸ਼ੌਂਕ ਹੈ, ਇੰਨੀ ਇੱਛਾ ਹੈ ਤੇ ਮੇਰੇ ਪੇਟ ਤੋਂ ਜਨਮ ਲੈਂਦਾ। ਤੇ ਸਾਧ ਸੰਗਤ ਜੀ, ਸਿਆਣੀ ਮਾਂ ਨੇ ਬੜੇ ਪਿਆਰ ਦੇ ਨਾਲ ਸਿਰ ਪਲੋਸ ਕਰਕੇ ਕਿਹਾ ਭਗਤ ਧਰੂ ਜੀ ਨੂੰ, ਕਹਿਣ ਲੱਗੇ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਇਹ ਪੁੱਤਰ, ਪਰਮਾਤਮਾ ਦੀ ਭਗਤੀ ਕਰਨੇ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਇਹ ਅਰਥਾ ਅਰਥੀ ਭਗਤ ਹਨ। ਮਨ ਵਿੱਚ ਇੱਛਾ ਲੈ ਕੇ ਪਰਮਾਤਮਾ ਦੀ ਭਗਤੀ ਕੀਤੀ। ਤੇ ਸਾਧ ਸੰਗਤ ਜੀ, ਇਹ ਜੀਵਨ ਦੇ ਵਿੱਚ ਆਮਦਾ ਭਗਤ ਧਰੂ ਜੀ ਦੀ ਜੀਵਨੀ ਕਥਾ ਦੇ ਵਿੱਚ ਅਜੇ ਰਸਤੇ ਵਿੱਚ ਜਾ ਹੀ ਰਹੀ ਸਨ ਜੰਗਲ ਵਿੱਚ ਤਪ ਕਰਨ ਦੇ ਵਾਸਤੇ। ਤੇ ਨਾਰਦ ਮੁਨੀ ਨੇ ਆ ਕਰਕੇ ਉਤਾਨ ਬਾਅਦ ਪਿਤਾ ਰਾਜੇ ਨੂੰ ਲਾਹਨਤਾਂ ਪਾਈਆਂ ਕਿ 5 ਕੁ ਸਾਲ ਦੀ ਉਮਰ ਹੈ ਤੇਰੇ ਪੁੱਤਰ ਦੀ, ਉਹ ਕਿੰਨੀ ਤਪੱਸਿਆ ਕਰਨ ਵਾਸਤੇ ਜੰਗਲ ਵਿੱਚ ਤੁਰਿਆ ਜਾ ਰਿਹਾ ਹੈ। ਤੇ ਸਾਧ ਸੰਗਤ ਜੀ ਆ ਕਰਕੇ ਕਿਹਾ ਸੀ, ਇਹ ਪੁੱਤਰ ਵਾਪਸ ਆ ਜਾ, ਅੱਧਾ ਰਾਜ ਭਾਗ ਤੈਨੂੰ ਹੁਣੇ ਮੈਂ ਦੇ ਦਿੰਦਾ ਹਾਂ। ਤੇ ਮਨ ਵਿੱਚ ਵਿਚਾਰ ਕੀਤੀ ਕਿ ਅਜੇ ਤਾਂ ਬੰਦਗੀ ਕਰਨੀ ਸ਼ੁਰੂ ਵੀ ਨਹੀਂ ਕੀਤੀ ਤੇ ਅੱਧਾ ਰਾਜ ਪੱਗ ਹੁਣੇ ਪ੍ਰਾਪਤ ਹੋਣ ਲੱਗ ਪਿਆ, ਜੇ ਬੰਦਗੀ ਕਰਾਂਗਾ ਤੇ ਫਿਰ ਕਿੰਨਾ ਕੁਝ ਪ੍ਰਾਪਤ ਹੋਵੇਗਾ। ਇਹ ਮਨ ਵਿੱਚ ਵਿਚਾਰ ਕਰਕੇ ਸਾਧ ਸੰਗਤ ਜੀ ਐਸੀ ਬੰਦਗੀ ਕੀਤੀ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਣਾ ਕੀਤਾ। ਤੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿੰਨੇ ਸ਼ਬਦ ਉਚਾਰਨ ਕੀਤੇ ਹੈ ਭਗਤ ਧਰੂ ਜੀ ਦੇ ਪਰਥਾਏ ਕਿ ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਨਿਰਭੈਤਾ ਪਦਵੀ ਨੂੰ ਪ੍ਰਾਪਤ ਕਰ ਲਿਆ, ਜੁਗੋ ਜੁਗ ਅਟਲ ਬਣ ਜਾਣਾ ਕੀਤਾ। ਐਸੀ ਪਰਮ ਪਦਵੀ ਨੂੰ ਭਗਤ ਧਰੂ ਜੀ ਨੇ ਪ੍ਰਾਪਤ ਕੀਤਾ ਹੈ। ਫਿਰ ਮਹਾਰਾਜ ਜਦੋਂ ਨਾਮ ਜਪਣ ਲਈ ਪ੍ਰੇਰਿਤ ਕਰਦੇ, ਫਿਰ ਵੀ ਉਪਦੇਸ਼ ਦਿੰਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਇਹ ਜੀਵ ਇੱਕ ਚਿਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਇਹ ਸਾਧ ਸੰਗਤ ਜੀ ਅਰਥਾ ਅਰਥੀ ਭਗਤ ਹਨ। ਔਰ ਦੂਜੇ ਹੁੰਦੇ ਆਰਤ ਭਗਤ। ਆਰਤ ਜਿਹੜਾ ਦੁੱਖ ਦੇ ਸਮੇਂ ਰੱਬ ਨੂੰ ਯਾਦ ਕਰਨਾ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਔਕੜ ਦੇ ਸਮੇਂ ਰੱਬ ਨੂੰ ਯਾਦ ਕੀਤਾ। ਨਰ ਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਨਹੁੰਾਂ ਦੇ ਨਾਲ ਫਾੜ ਕੇ ਆਪਣੇ ਭਗਤ ਦੀ ਰੱਖਿਆ ਕੀਤੀ ਹੈ। ਔਰ ਤੀਜੇ ਹੁੰਦੇ ਅਨਿੰਨ ਭਗਤ, ਜਿਵੇਂ ਭਗਤ ਨਾਮਦੇਵ ਜੀ ਹੋਏ ਆ, ਭਗਤ ਕਬੀਰ ਸਾਹਿਬ ਜੀ ਹੋਏ ਹਨ। ਭਾਵੇਂ ਮਾਤਾ ਨੇ ਵੀ ਕਿਹਾ ਸੀ ਨਾ ਭਗਤ ਨਾਮਦੇਵ ਜੀ ਨੇ ਕਿ ਇਹ ਪੁੱਤਰ ਤੂੰ ਖੁਦਾ ਕਹਿਣਾ ਮੁੱਖ ਤੋਂ ਸ਼ੁਰੂ ਕਰ ਦੇ, ਰਾਮ ਨਾ ਕਿਹਾ ਕਰ। ਗੱਲ ਤਾਂ ਇੰਨੀ ਹੈ, ਨਹੀਂ ਤਾਂ ਬਾਦਸ਼ਾਹ ਤੈਨੂੰ ਮਾਰ ਦੇਵੇਗਾ, ਫਾਹਾ ਦਵਾ ਦੇਵੇਗਾ, ਤੈਨੂੰ ਮਾਰ ਦੇਵੇਗਾ। ਇਹ ਜਾਨ ਨਾਲ ਹੋਰ ਕੀ ਚੰਗਾ ਹੈ। ਤੇ ਸਾਧ ਸੰਗਤ ਇੰਨਾ ਪਿਆਰ ਪਰਮੇਸ਼ਰ ਦੀ ਬੰਦਗੀ ਦੇ ਨਾਲ ਪਿਆਰ ਦੇ ਵਿੱਚ ਭੇਜ ਕਰਕੇ ਕਹਿਣ ਲੱਗੇ, ਹੇ ਮਾਂ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਜੇ ਮੈਨੂੰ ਰੱਬ ਦੀ ਬੰਦਗੀ ਕਰਨੇ ਤੋਂ ਰੋਕਦੀ ਹੈ ਨਾ, ਤੇ ਤੂੰ ਮੇਰੀ ਮਾਂ ਹੀ ਨਹੀਂ ਹੈ। ਮੈਨੂੰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ। ਪਿਆਰ ਦੇ ਵਿੱਚ ਭੇਜ ਕੇ ਇਹ ਵਚਨ ਉਚਾਰਨ ਕੀਤੇ ਹੈ। ਐਸੇ ਅਨਿੰਨ ਭਗਤ ਹਨ। ਚੌਥੇ ਹੁੰਦੇ ਗਿਆਨੀ ਭਗਤ। ਜਿਵੇਂ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ ਹੈ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਨ। ਇਹ ਜਿਨ੍ਹਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਹੋ ਜਾਣਾ ਕੀਤਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ੀ ਹੈ ਨਾ ਗਰੀਬ ਨਵਾਜ ਸਤਿਗੁਰੂ ਜੀ ਨੇ, ਤੇ ਸਾਧ ਸੰਗਤ ਜੀ ਜੋ ਇਤਿਹਾਸ ਅੰਦਰ ਜ਼ਿਕਰ ਆਉਂਦਾ, ਇਹ ਜਿਹੜੀ ਨਿਤ ਦੀ ਕਿਰਿਆ ਹੈ ਨਾ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨੇ ਦੀ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੇ ਫਿਰ ਅੰਮ੍ਰਿਤ ਵੇਲੇ ਉੱਠ ਕਰਕੇ ਤੇ ਇਸ਼ਨਾਨ ਕਰਨਾ ਛੱਡ ਦਿੱਤਾ ਸੀ। ਤੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਕਿ ਜਿਹੜੀ ਜੀਵਨ ਦੀ ਕਿਰਿਆ ਹੈ ਨਾ, ਇਹ ਨਹੀਂ ਕਦੇ ਵੀ ਤਿਆਗਣੀ। ਭਾਵੇਂ ਤੁਹਾਨੂੰ ਕੋਈ ਫਰਕ ਨਹੀਂ ਹੈ, ਇਸ਼ਨਾਨ ਕਰਦੇ ਹੋ ਚਾਹੇ ਨਹੀਂ ਕਰਦੇ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ,
ਪਰ ਤੁਹਾਡੇ ਜੀਵਨ ਤੋਂ ਸੰਸਾਰ ਦੇ ਲੋਕਾਂ ਨੇ ਸੇਧ ਲੈਣੀ ਹੈ। ਜਗਤ ਦੇ ਜੀਵਾਂ ਨੇ ਤੁਹਾਡੇ ਤੋਂ ਸੇਧ ਲੈਣੀ ਹੈ। ਇਸ ਕਰਕੇ ਤੁਸੀਂ ਆਪਣੀ ਨਿਰਦੀ ਕਿਰਿਆ ਨਹੀਂ ਤਿਆਗਣੀ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਉਹ ਅਸਲ ਦੇ ਵਿੱਚ ਗਿਆਨੀ ਭਗਤ ਹੈ ਜੋ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਨਿਸ਼ਚੈ ਕਰਕੇ ਧਾਰਨ ਕਰਦਾ ਹੈ। ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ। ਇਉਂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਉਹ ਅਸਲ ਦੇ ਵਿੱਚ ਭਗਤ ਗਿਆਨੀ ਹੋਏ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ। ਪ੍ਰਣਮਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਮਹਾਰਾਜ ਜੀ ਦੇ ਬਚਨ ਹੁੰਦੇ ਆ, ਜਿਹੜਾ ਆਪਣੇ ਸਰੂਪ ਦੀ ਪਹਿਚਾਣ ਕਰ ਲੈਂਦਾ ਉਹ ਅਸਲ ਦੇ ਵਿੱਚ ਗਿਆਨਵਾਨ ਪੁਰਖ ਹੈ। ਉਹ ਪ੍ਰਮਾਤਮਾ ਦੇ ਦਰ ਤੇ ਮੰਨਣ ਯੋਗ ਹੈ। ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤਾ। ਸਤਿਗੁਰੂ ਜੀ ਗੰਗੇ ਅੱਖਰ ਦੁਆਰਾ ਉਪਦੇਸ਼ ਦੇ ਰਹੇ ਹਨ ਕਿ ਗੱਲੀ ਬਾਤੀ ਕੋ ਕਹੇ ਕਿ ਮੈਨੂੰ ਗਿਆਨ ਪ੍ਰਾਪਤ ਹੋ ਜਾਵੇ, ਇਹ ਨਹੀਂ ਕਦੇ ਹੋ ਸਕਦਾ। ਦੁਨੀਆ ਦਾ ਗਿਆਨ ਦੁਨਿਆਵੀ ਗੱਲਾਂ ਕਰਕੇ ਤਾਂ ਪ੍ਰਾਪਤ ਹੋ ਜਾਵੇਗਾ, ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਗਿਆਨ ਹੈ ਉਹ ਵਾਹਿਗੁਰੂ ਦੀ ਬੰਦਗੀ ਕਰਕੇ ਹੀ ਪ੍ਰਾਪਤ ਹੋ ਸਕਦਾ ਹੈ। ਪਰਮਾਤਮਾ ਦੀ ਮਿਹਰ ਕਰਕੇ, ਮਾਇਆ ਕਰਕੇ, ਕਿਰਪਾ ਦੁਆਰਾ ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗੰਗਾ ਗਿਆਨ ਨਹੀਂ ਮੁਖ ਬਾਤਾ। ਗੱਲਾਂ ਬਾਤਾਂ ਭਾਵੇਂ ਜ਼ਿੰਦਗੀ ਭਰ ਕਰੀ ਜਾਵੇ, ਲਗਾਤਾਰ ਸਾਰਾ ਦਿਨ ਗੱਲਾਂ ਹੀ ਕਰਦਾ ਰਹੇ, ਪਰਮੇਸ਼ਰ ਦਾ ਸਿਮਰਨ ਨਾ ਕਰੇ, ਮਹਾਰਾਜ ਕਹਿੰਦੇ ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ। ਆਨਿਕ ਜੁਗਤ ਸ਼ਾਸਤਰ ਕਰ ਭਾਤਾ। ਫਿਰ ਅਨੇਕਾਂ ਜੁਗਤੀਆਂ ਕਰਕੇ ਜਾਂ ਸਿਮਰਤੀਆਂ ਦੀ ਜੁਗਤੀਆਂ ਕਰਕੇ, ਸ਼ਾਸਤਰਾਂ ਦੇ ਗਿਆਨ ਕਰਕੇ ਕਹੇ ਕਿ ਮੈਂ ਰੱਬ ਨੂੰ ਪਾ ਲਵਾਂ, ਨਹੀਂ, ਪ੍ਰਮਾਤਮਾ ਦੀ ਬੰਦਗੀ ਕਰਨੀ ਹੀ ਪਵੇਗੀ। ਅਨੇਕ ਜੁਗਤ ਸ਼ਾਸਤਰ ਕਰ ਭਾਤਾ ਤਰ੍ਹਾਂ ਤਰ੍ਹਾਂ ਕਰਕੇ, ਨਾਨਾ ਪ੍ਰਕਾਰ ਕਰਕੇ, ਬਹੁਤੇ ਯਤਨ ਕਰ ਕਰਕੇ ਵੀ ਮਨੁੱਖ ਭਾਵੇਂ ਦੇਖ ਲਵੇ, ਬਹੁਤੀਆਂ ਗੱਲਾਂ ਕਰ ਕਰਕੇ ਵੀ ਦੇਖ ਲਵੇ। ਜੇ ਕਿਸੇ ਨੂੰ ਬਹੁਤੀਆਂ ਗੱਲਾਂ ਆਉਂਦੀਆਂ ਹੋਣ ਤੇ ਉਹਨੂੰ ਸੰਸਾਰ ਦੇ ਲੋਕ ਕਹਿੰਦੇ ਬੜਾ ਹੀ ਗਿਆਨਵਾਨ ਹੈ, ਪਰ ਉਹ ਦੁਨੀਆ ਤੱਕ ਹੀ ਹੈ ਨਾ, ਪਰਮੇਸ਼ਰ ਦੀ ਪ੍ਰਾਪਤੀ ਥੋੜਾ ਕਰ ਸਕਦਾ ਹੈ। ਗੱਲਾਂ 'ਚ ਕਿਸੇ ਨੂੰ ਵਾਰੇ ਨਾ ਆਉਣ ਦਿੰਦਾ ਹੋਵੇ, ਹਰ ਗੱਲ ਉਸੇ ਸਮੇਂ ਐਨ ਜਵਾਬ ਦੇਣ ਵਾਲਾ ਹੋਵੇ, ਪਰ ਮਹਾਰਾਜ ਕਹਿੰਦੇ ਉਹ ਪਰਮਾਰਥ ਦੇ ਰਸਤੇ ਤਾਂ ਗਿਆਨੀ ਥੋੜਾ ਹੈ, ਉਹ ਦੁਨੀਆ ਦੇ ਰਸਤੇ ਦਾ ਗਿਆਨੀ ਹੈ। ਉਹ ਸੰਸਾਰ ਦੇ ਅੰਦਰ ਗੱਲਾਂ ਬਾਤਾਂ ਨੂੰ ਕਰਨ ਵਾਲਾ ਹੈ, ਵਾਹਿਗੁਰੂ ਦੀ ਪ੍ਰਾਪਤੀ ਦਾ ਉਹਨੂੰ ਗਿਆਨ ਨੇ ਹਿਰਦੇ ਵਿੱਚ ਹੋਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਅਨੇਕਾਂ ਸ਼ਾਸਤਰਾਂ ਕਰਕੇ, ਹੋਰ ਵੀ ਜੁਗਤੀਆਂ ਕਰਕੇ, ਯਤਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਕਰ ਸਕਦਾ। ਗਿਆਨੀ ਸੋਏ ਜਾ ਕੈ ਦ੍ਰਿੜ ਸੋ। ਇਹ ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਫਿਰ ਅਸਲ ਗਿਆਨਵਾਨ ਪੁਰਖ ਕੌਣ ਹੁੰਦਾ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹੈ, ਗਿਆਨੀ ਸੋਏ ਉਹ ਅਸਲ ਦੇ ਵਿੱਚ ਗਿਆਨੀ ਪੁਰਖ ਹੈ। ਜਾ ਕੇ ਦ੍ਰਿੜ ਸੋ, ਜਿਸ ਹਿਰਦੇ ਅੰਦਰ ਪ੍ਰਮਾਤਮਾ ਦੀ ਜਾਤ ਪਰਪੱਕ ਹੋ ਗਈ ਹੈ, ਦ੍ਰਿੜਤਾ ਕਰਕੇ ਵਾਹਿਗੁਰੂ ਤੇ ਨਿਸ਼ਚਾ ਹੈ, ਜਿਸ ਨੂੰ ਪ੍ਰਮਾਤਮਾ ਤੇ ਭਰੋਸਾ ਹੈ, ਜਿਸ ਨੂੰ ਪ੍ਰਮਾਤਮਾ ਦੀ ਯਾਦ ਹਿਰਦੇ ਅੰਦਰ ਪਰਪੱਕ ਹੋ ਗਈ, ਕਦੇ ਵੀ ਹਿਰਦੇ ਕਰਕੇ ਪ੍ਰਮਾਤਮਾ ਵਿਸਰਦਾ ਨਹੀਂ। ਜਿਸ ਨੇ ਸੰਸਾਰ ਨੂੰ ਮਿਥਿਆ ਜਾਣ ਲਿਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕਿ ਸੰਸਾਰ ਨਾਸ਼ਵਾਨ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉ ਮੈਂ ਮਮਤਾ ਮਾਇਆ, ਮਿਥਿਆ ਰਾਧ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਹ ਸਭ ਕੁਝ ਨਾਸ਼ਵਾਨ ਹਨ, ਨਾ ਹੋਇਆਂ ਵਰਗੇ ਹੀ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਗਿਆਤ ਪ੍ਰਾਪਤ ਹੋ ਗਈ ਹੈ ਨਾ, ਵਾਹਿਗੁਰੂ ਜੀ ਦੀ ਯਾਦ ਹਿਰਦੇ ਅੰਦਰ ਪ੍ਰਪੱਕ ਹੋ ਗਈ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਗਿਆਨਵਾਨ ਪੁਰਖ ਹਨ। ਕਹਿਤ ਸੁਨਤ ਕਛ ਜੋਗ ਨਾ ਹੋ। ਜਗਤ ਦੇ ਅੰਦਰ ਗੱਲਾਂ ਬਾਤਾਂ ਕਰਨੇ ਦੇ ਨਾਲ ਜਾਂ ਦੁਨੀਆ ਦੀਆਂ ਗੱਲਾਂ ਸੁਣਨੇ ਦੇ ਨਾਲ ਕਦੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਜੁਗਤੀ ਨਹੀਂ ਪਾਈ ਜਾ ਸਕਦੀ। ਜੋਗ ਦਾ ਆਖਰੀ ਅਰਥ ਹੁੰਦਾ ਹੈ ਜੁੜਨਾ, ਤੇ ਜੋਗੀ ਉਸੇ ਨੂੰ ਕਿਹਾ ਜਾਂਦਾ ਜਿਹੜਾ ਸੁਰਤ ਕਰਕੇ ਪ੍ਰਮਾਤਮਾ ਵਿੱਚ ਜੁੜਿਆ ਹੈ। ਇਕੱਲਾ ਕੰਨ ਪਾੜ ਕੇ, ਮੁੰਦਰਾਂ ਪਾ ਕੇ, ਹੱਥ ਵਿੱਚ ਲੋਟਾ ਫੜ ਕੇ, ਤਨ ਤੇ ਵਿਭੂਤੀ ਸਵਾਹ ਮਲ ਕੇ ਜੋਗੀ ਨਹੀਂ ਬਣ ਜਾਈਦਾ। ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ, ਗੱਲੀ ਜੋਗ ਨਾ ਹੋਈ। ਹੇ ਜੀਵ, ਮਤਾਂ ਤੇਰੇ ਮਨ ਵਿੱਚ ਭੁਲੇਖਾ ਹੋਵੇ,
ਕਿ ਗੱਲਾਂ ਬਾਤਾਂ ਕਰਕੇ ਮੈਂ ਜੋਗ ਕਮਾ ਲਵਾਂਗਾ, ਇਹ ਨਾਮੁਮਕਿਨ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਉਹ ਜੋਗੀ ਹੈ, ਅਸਲ ਜੋਗੀ ਉਹ ਹੈ ਜੋ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਹੈ, ਬ੍ਰਹਮ ਨਿਗਾਹ ਦੇ ਨਾਲ ਸਮਸਤ ਸੰਸਾਰ ਦੇ ਜੀਵਾਂ ਨੂੰ ਦੇਖਦਾ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਕਰਦਾ, ਵਿਤਕਰਾ ਨਹੀਂ ਕਰਦਾ। ਮਹਾਰਾਜ ਕਹਿੰਦੇ ਉਹ ਹਿਰਦੇ ਕਰਕੇ ਜੁੜਿਆ ਹੋਇਆ ਪਰਮਾਤਮਾ ਦੇ ਨਾਲ ਉਹ ਜੋਗੀ ਹੈ। ਪਰ ਐਸਾ ਜੋਗ ਸਤਿਗੁਰੂ ਜੀ ਆਖ ਰਹੇ ਗੱਲਾਂ ਬਾਤਾਂ ਦੇ ਨਾਲ ਨਹੀਂ ਕਮਾਇਆ ਜਾ ਸਕਦਾ। ਇਹ ਜੁੜਨ ਦੀ ਜੁਗਤੀ ਦੁਨਿਆਵੀ ਗੱਲਾਂ ਬਾਤਾਂ, ਨਿੰਦਿਆ ਚੁਗਲੀਆਂ, ਸੰਸਾਰ ਭਰ ਦੀਆਂ ਗੱਲਾਂ ਕਰਨੇ ਦੇ ਨਾਲ ਨਹੀਂ ਪਾਇਆ ਜਾ ਸਕਦਾ। ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ। ਹਜੂਰ ਫਰਮਾਉਂਦੇ ਹਨ ਜੋ ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਆ ਉਹ ਅਸਲ ਦੇ ਵਿੱਚ ਗਿਆਨੀ ਹਨ, ਗਿਆਨਵਾਨ ਪੁਰਖ ਆ। ਗਿਆਨੀ ਆਗਿਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਆਗਿਆ ਹੈ, ਰਹਿਤ ਆਗਿਆ ਦ੍ਰਿੜ ਜਾਕੈ, ਦ੍ਰਿੜ ਹਿਰਦੇ ਅੰਦਰ ਪੂਰਨ ਵਿਸ਼ਵਾਸ ਰੱਖਦੇ ਆ ਕਿ ਜੇ ਜੀਵਨ ਦੇ ਵਿੱਚ ਮੈਨੂੰ ਕੋਈ ਦੁੱਖ ਮਿਲਿਆ, ਇਹ ਭਰੋਸਾ ਹੁੰਦਾ ਗਿਆਨਵਾਨ ਪੁਰਖਾਂ ਨੂੰ। ਉਹ ਕਿਸੇ ਦੇ ਸਿਰ ਦੋਸ਼ ਨਹੀਂ ਮੜਦੇ ਕਿ ਤੇਰੇ ਕਰਕੇ ਮੈਂ ਦੁਖੀ ਹੋਇਆ, ਤੇਰੇ ਕਰਕੇ ਮੇਰੇ ਕਾਰਜ ਦੇ ਵਿੱਚ ਵਿਘਨ ਪਿਆ, ਤੇਰੇ ਕਰਕੇ ਮੇਰੀ ਮੰਜ਼ਲ ਦੇ ਵਿੱਚ ਮੈਨੂੰ ਸਫਲਤਾ ਨਹੀਂ ਪ੍ਰਾਪਤ ਹੋਣਾ ਕੀਤੀ, ਮੇਰਾ ਕਾਰਜ ਪੂਰਾ ਨਹੀਂ ਹੋ ਸਕਿਆ। ਨਹੀਂ, ਮਹਾਰਾਜ ਕਹਿੰਦੇ ਇਹ ਗਿਆਨਵਾਨ ਪੁਰਖਾਂ ਦਾ ਕੰਮ ਨਹੀਂ ਹੈ। ਗੁਰਮੁਖਾਂ ਦਾ, ਗਿਆਨਵਾਨ ਪੁਰਖਾਂ ਦਾ ਸੁਭਾਅ ਹੁੰਦਾ ਹੈ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿ ਜੋ ਮੈਂ ਪੂਰਬਲੇ ਕਰਮਾਂ ਵਿੱਚ ਕਰਮ ਕੀਤੀ ਸੀ ਉਹਦਾ ਫਲ ਮੈਨੂੰ ਪ੍ਰਾਪਤ ਹੋਇਆ, ਮੈਂ ਦੂਜੇ ਨੂੰ ਕੀ ਦੋਸ਼ ਦੇਵਾਂ? ਮੈਂ ਆਪਣਾ ਕੀਤਾ ਹੋਇਆ ਆਪ ਹੀ ਪਾਇਆ। ਜੇ ਕਰਮਾਂ ਰੂਪੀ ਬੀਜ ਮੈਂ ਬੀਜਿਆ ਤੇ ਫਲ ਵੀ ਮੈਨੂੰ ਹੀ ਵੱਢਣਾ ਪੈਣਾ। ਜਿਹੋ ਜਿਹੇ ਮੈਂ ਕਰਮਾਂ ਦਾ ਬੀਜ ਬੀਜਿਆ ਸੀ, ਚੰਗੇ ਸਨ ਚਾਹੇ ਮਾੜੇ, ਉਹਨਾਂ ਦਾ ਫਲ ਮੈਨੂੰ ਪ੍ਰਾਪਤ ਹੋ ਰਿਹਾ ਹੈ। ਤੇ ਗਿਆਨਵਾਨ ਪੁਰਖ ਮਹਾਰਾਜ ਕਹਿੰਦੇ ਉਹ ਰੱਬੀ ਭਾਣੇ ਵਿੱਚ ਸਤ ਕਰਕੇ ਮੰਨਦੇ ਆ, ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਹਨ। ਦੁੱਖ ਮਿਲਿਆ ਤੇ ਜੇ ਬੰਦਗੀ ਵੀ ਕਰਦੇ ਆ ਨਾ, ਤੇ ਫਿਰ ਵੀ ਆਖਣਾ ਕਿ ਪ੍ਰਮਾਤਮਾ ਮੈਨੂੰ ਦੁਬਾਰਾ ਜਨਮ ਹੀ ਨਹੀਂ ਦੇਣਾ ਚਾਹੁੰਦਾ, ਇਸ ਜਨਮ ਦੇ ਵਿੱਚ ਮੈਨੂੰ ਦੁੱਖ ਭੁਗਤਾ ਕੇ ਮੈਨੂੰ ਮੁਕਤ ਕਰਨਾ ਚਾਹੁੰਦਾ ਹੈ। ਇਹ ਗਿਆਨਵਾਨ ਪੁਰਖਾਂ ਦਾ ਸੁਭਾਅ ਹੈ, ਉਹਨਾਂ ਦੀ ਸੋਚ ਹੈ। ਪਰ ਸਾਖਤ ਬੰਦਾ ਕਹਿੰਦਾ ਨਹੀਂ, ਤੇਰੇ ਕਰਕੇ ਦੁੱਖ ਮਿਲਿਆ, ਦੂਜਿਆਂ ਸਿਰ ਦੋਸ਼ ਮੜਦਾ ਰਹਿੰਦਾ। ਸਾਖਤ ਪੁਰਸ਼ ਕਹਿੰਦਾ ਦੇਖੋ ਜੀ, ਤੁਸੀਂ ਹਰ ਰੋਜ਼ ਗੁਰੂ ਘਰ ਜਾਂਦੇ ਹੋ, ਗੁਰਬਾਣੀ ਪੜ੍ਹਦੇ ਹੋ, ਸੰਗਤ ਕਰਦੇ ਹੋ, ਫਿਰ ਵੀ ਤੁਹਾਨੂੰ ਹੀ ਦੁੱਖ ਲੱਗਦੇ ਆ, ਸਾਨੂੰ ਤੇ ਕੋਈ ਦੁੱਖ ਲੱਗਦਾ ਹੀ ਨਹੀਂ। ਪਰ ਇਹ ਨਹੀਂ ਪਤਾ ਕਿ ਇਹ ਸਾਖਤ ਪੁਰਸ਼ ਹੈ, ਤੇਰੇ ਵਾਸਤੇ ਅਗਲਾ ਜਨਮ ਫੇਰ ਤਿਆਰ ਹੈ। ਇਹ ਗੱਲੋਂ ਉਹ ਬੇਸਮਝ ਹੈ, ਅਗਿਆਤ ਹੈ। ਗੁਰਮੁਖਾਂ ਨੇ, ਗੁਰਮਤਿ ਦੀ ਵਿਚਾਰ ਕਰਨ ਵਾਲਿਆਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਜੇ ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਫਿਰ ਵੀ ਸਾਨੂੰ ਕੋਈ ਦੁੱਖ ਲੱਗ ਰਿਹਾ ਹੈ ਤੇ ਮਹਾਰਾਜ ਸੂੜੀ ਤੋਂ ਸੂਲ ਦੇ ਵਿੱਚ ਕੱਟਦੇ ਪਏ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਦਾ ਬਿਰਧ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰੋੜਾਂ ਹੀ ਕਰਮਾਂ ਨੂੰ ਕੱਟਣ ਦੀ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਸਮਰੱਥਾ ਹੈ, ਤਾਕਤ ਹੈ, ਵਡਿਆਈ ਹੈ। ਇਸ ਕਰਕੇ ਇਹ ਮਤਾ ਮਨ ਵਿੱਚ ਕੋਈ ਭੁਲੇਖਾ ਰੱਖਣਾ ਕਰੀਏ ਕਿ ਜੇ ਅਸੀਂ ਨਿਤਨੇਮ ਵੀ ਕਰਦੇ ਹਾਂ, ਗੁਰਬਾਣੀ ਪੜ੍ਹਦੇ, ਸੇਵਾ ਸਿਮਰਨ ਵੀ ਕਰਦੇ, ਫਿਰ ਵੀ ਸਾਨੂੰ ਦੁੱਖ ਲੱਗਦੇ ਹੈ। ਕੀ ਪਤਾ ਕਿੰਨਾ ਵੱਡਾ ਕਸ਼ਟ ਹੈ, ਕਿੰਨਾ ਵੱਡਾ ਦੁੱਖ ਹੈ, ਮਹਾਰਾਜ ਥੋੜੇ ਵਿੱਚ ਸਾਡਾ ਭੁਗਤਾ ਰਹੇ ਹੈ। ਇਸ ਲਈ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ। ਜੋ ਪਰਮਾਤਮਾ ਦਾ ਭਾਣਾ, ਰੱਬੀ ਯਾਦ ਵਿੱਚ ਜੁੜਨਾ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਣਾ, ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਇਹ ਮਹਾਰਾਜ ਕਹਿੰਦੇ ਗਿਆਨਵਾਨ ਪੁਰਖਾਂ ਦੀ ਨਿਸ਼ਾਨੀ ਹੈ। ਉਸਨ ਸੀਤ ਸੰਸਰ ਸਭ ਤਾਕੈ। ਜੀਵਨ ਦੇ ਵਿੱਚ ਭਾਵੇਂ ਉਸਨ ਗਰਮੀ ਹੋਵੇ ਤੇ ਸੀਤ ਭਾਵੇਂ ਠੰਡ ਹੋਵੇ, ਪਰ ਉਹਨੂੰ ਸਮਸਤ ਇੱਕੋ ਜਿਹੀ ਜਾਣ ਕਰਕੇ ਜੀਵਨ ਨਿਰਵਾਹ ਕਰਦੇ ਹਨ। ਬਹੁਤੀ ਗਰਮੀ ਹੋਵੇ ਤਾਂ ਵੀ ਕੋਈ ਪਰਵਾਹ ਨਹੀਂ, ਹਿਰਦੇ ਕਰਕੇ ਅਡੋਲਤਾ ਹੈ। ਬਹੁਤੀ ਠੰਡ ਹੋਵੇ, ਸਿਆਲੇ ਦੀ ਰੁੱਤ ਹੋਵੇ, ਫੇਰ ਵੀ ਮਨ ਕਰਕੇ ਅਡੋਲਤਾ ਹੀ ਬਣੀ ਰਹਿੰਦੀ ਹੈ। ਨਹੀਂ ਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਨੂੰ ਹੀ ਚੇਤੀ ਨਹੀਂ ਕਰਦਾ, ਇੰਨਾ ਆਲਸ ਪੈਂਦਾ ਕਿ ਪਾਣੀ ਦੇ ਠੰਡੇ ਵਿੱਚ ਇਸ਼ਨਾਨ ਕਰ ਲਿਆ ਤੇ ਕਿਤੇ ਦੰਦੋਂ ਡਿੱਕੇ ਵੱਜਦੇ ਆ, ਮੌਤ ਹੀ ਨਾ ਕਿਤੇ ਹੋ ਜਾਵੇ, ਪ੍ਰਾਣ ਹੀ ਨਾ ਸਾਡੇ ਕਿਤੇ ਨਿਕਲ ਜਾਣ। ਪਰ ਮਹਾਰਾਜ ਕਹਿੰਦੇ ਉਸਨ ਸੀਤ ਸੰਸਰ ਸਭ ਤਾਕੈ। ਭਾਵੇਂ ਜੀਵਨ ਦੇ ਵਿੱਚ ਉਹਨਾਂ ਦੇ
ਜੋ ਉਸਨ ਗਰਮੀ ਦੀ ਤਰ੍ਹਾਂ ਭਾਵੇਂ ਕੋਈ ਭਾਰੀ ਦੁੱਖ ਆਇਆ, ਸੰਕਟ ਆ ਗਏ ਹੈ, ਫਿਰ ਸੀਰ ਦੀ ਤਰ੍ਹਾਂ ਭਾਵੇਂ ਸ਼ਾਂਤੀ ਪ੍ਰਾਪਤ ਹੋ ਗਈ ਹੈ, ਸਮਸਰ ਬਰਾਬਰ ਜਾਣਦੇ ਹੈ। ਕਿਸੇ ਪ੍ਰਕਾਰ ਦੀ ਮਨ ਦੇ ਵਿੱਚ ਕੋਈ ਕੋਤਾਹੀ ਮਨ ਕਰਕੇ ਡਗਮਗਾਉਂਦੇ ਨਹੀਂ ਹਨ। ਗਿਆਨੀ ਤਾਤ ਗੁਰਮੁਖ ਵਿਚਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਕਹਿੰਦੇ ਜਿਹੜੇ ਗਿਆਨਵਾਨ ਪੁਰਖ ਆ ਨਾ, ਇਹ ਗੁਰਸਿੱਖੋ, ਤਿਨਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਵਾਹਿਗੁਰੂ ਦੇ ਸਰੂਪ ਰੂਪੀ ਤੱਤ ਤੇ ਵਿਚਾਰ ਕੀਤੀ ਹੈ। ਜਗਤ ਦੇ ਦੁਨਿਆਵੀ ਜੀਵ ਅਗਿਆਨੀ ਵੀ ਵਿਚਾਰਾਂ ਕਰਦੇ ਹੈ, ਉਹ ਪਰ ਦੁਨੀਆ ਦੀਆਂ ਵਿਚਾਰਾਂ ਕਰਦੇ ਰਹਿੰਦੇ ਹਨ। ਉਹ ਸੰਸਾਰ ਦੀਆਂ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ ਹੈ, ਨਿੰਦਿਆ ਚੁਗਲੀਆਂ ਔਗਣ ਹੀ ਚਿਤਾਰਦੇ ਰਹਿੰਦੇ ਹਨ। ਪਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਗਿਆਨਵਾਨ ਪੁਰਖ ਹੈ, ਉਹ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਤਤ ਵਾਹਿਗੁਰੂ ਦੇ ਸਰੂਪ ਰੂਪੀ ਤਤ ਨੂੰ ਵਿਚਾਰਦੇ ਹੈ ਕਿ ਪ੍ਰਮਾਤਮਾ ਦਾ ਸਰੂਪ ਰੂਪੀ ਤਤ ਕਿਵੇਂ ਪ੍ਰਾਪਤ ਹੋ ਸਕਦਾ ਹੈ, ਕਿਹੜਾ ਯਤਨ ਕਰਨਾ ਕਰੀਏ, ਕਿਵੇਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਤਤ ਨੂੰ ਵਿਚਾਰਦੇ ਹਨ। ਨਾਨਕ ਜਾ ਕਾ ਕਿਰਪਾ ਧਾਰੀ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਹਿੰਦੇ ਹਨ, ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਧਾਰਨ ਕਰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਧਾਰਨ ਕਰ ਦਿੱਤੀ ਹੈ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੇ ਹਨ, ਰੱਬੀ ਬਾਣੀ ਨੂੰ ਸਤ ਕਰਕੇ ਮੰਨਦੇ ਹਨ। ਕਦੇ ਵੀ ਪ੍ਰਮਾਤਮਾ ਦੇ ਕੀਤੇ ਹੋਏ ਤੇ ਸ਼ਿਕਵਾ ਨਹੀਂ, ਰੱਬ ਦੇ ਕੀਤੇ ਹੋਏ ਤੇ ਕੋਈ ਸ਼ੰਕਾ ਨਹੀਂ। ਜੀਵਨ ਦੇ ਵਿੱਚ ਦੁੱਖ ਮਿਲਿਆ, ਸੁੱਖ ਮਿਲਿਆ, ਸਮਾਨ ਬਿਰਤੀ ਰੱਖ ਕੇ ਰੱਬ ਨੂੰ ਯਾਦ ਕਰਦੇ ਰਹਿੰਦੇ ਹੈ। ਐਸਾ ਗਿਆਨਵਾਨ ਪੁਰਖਾਂ ਦਾ ਜੀਵਨ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲ ਬਣਾ ਸਕੀਏ। ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਜੀਵਨ ਸਫਲ ਬਣਾਓ ਜੀ। ਬੇਨਤੀ ਪ੍ਰਵਾਨ ਕਰਨੀ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗਿਆਨੀ ਤਾਤ ਗੁਰਮੁਖ ਵਿਚਾਰੀ। ਨਾਨਕ ਜਾ ਕਾ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।